ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਤੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈਟ ਤੇ ਨੈਟ ਤੇ ਮੋਬਾਈਲ ਐਪ ਸੋਸ਼ਲ ਮੀਡੀਆ ਪਲੇਟਫਾਰਮਸ ਫੇਸਬੁੱਕ YouTube ਤੇ ਸੁਣ ਰਹੇ ਹੋ ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਤੇ ਸਰੋਤਿਆਂ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਅੱਜ ਦਿਨ ਸ਼ੁੱਕਰਵਾਰ 6 ਅਕਤੂਬਰ 2023 ਵੀਐਸਯੂ ਨਾਨਕ ਸ਼ਾਹੀ ਸੰਮਤ 555 ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ ਪਿਛਲੇ 32 ਸਾਲ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408 272 2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੀ ਜੇ ਟਰਕੀਅਨ ਅਟਾਰਨੀ ਟਰਕੀਅਨਾਂ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਗੁਰਦੀਪ ਸਿੰਘ ਬਿਰਦੀ ਕਲੋਵੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ ਵਿਸਲਾ ਫੈਮਿਲੀ ਫਰੈਜ਼ਨੋ, ਮਨਦੀਪ ਸਿੰਘ ਸੰਦੀਪ ਕੌਰ ਸੈਨ ਹੋਜ਼ੇ ਤੇ ਮਨਜੀਤ ਸਿੰਘ ਸੈਨ ਹੋਜ਼ੇ, ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਸ਼ਰਮਾ ਜੀ ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਮਾਨ ਸਰਕਾਰ ਤੇ ਰਾਜਪਾਲ ਤੋਂ। ਕਹਿੰਦੇ ਰਾਜਪਾਲ ਨੂੰ ਰਾਜਪਾਲ ਦੀ ਹੀ ਭਾਸ਼ਾ ਦੇ ਵਿੱਚ ਦਿੱਤਾ ਮਾਨ ਸਰਕਾਰ ਨੇ ਜਵਾਬ। ਪ੍ਰਵੀਨ ਜੀ, ਤੁਹਾਡੇ ਧਿਆਨ ਚ ਹੋਣਾ ਕਿ ਆਪਾਂ ਲੰਘੇ ਦਿਨੀ ਹੀ ਇਹ ਚਰਚਾ ਕਰਕੇ ਹਟੇ ਹਾਂ ਕਿ ਰਾਜਪਾਲ ਨੇ ਇੱਕ ਚਿੱਠੀ ਲਿਖੀ ਸੀ ਪੰਜਾਬ ਸਰਕਾਰ ਨੂੰ ਤੇ ਉਹ ਚਿੱਠੀ ਦੇ ਵਿੱਚ ਸਵਾਲ ਪੁੱਛਿਆ ਸੀਗਾ ਕਿ ਭਾਈ ਦੱਸੋ ਆ ਜਿਹੜਾ ਐਮਐਲਏ ਵਾਲਾ ਮਾਮਲਾ ਆਇਆ ਸਾਹਮਣੇ ਇਹ ਕੀ ਹੈ। ਖਾਸ ਕਰਕੇ ਜਿਹੜਾ ਕਿ ਮਾਈਨਿੰਗ ਦੇ ਮਾਮਲੇ 'ਚ ਪੁਲਿਸ ਤੇ ਕਾਰਵਾਈ ਕੀਤੀ ਹੈ, ਤੁਸੀਂ ਬੰਦੇ ਸਸਪੈਂਡ ਕੀਤੇ ਹੈ ਜਾਂ ਇੱਕ ਐਸਐਸਪੀ ਦਾ ਤਬਾਦਲਾ ਕੀਤਾ ਤੇ ਉਹਨੂੰ ਕਿੱਥੇ ਐਸਐਸਪੀ ਲੈ ਮੈਨੂੰ ਦੱਸੋ, ਅਸੀਂ ਹੈੱਡਕੁਆਟਰ ਭੇਜਤਾ। ਸੋ ਉਹਦੇ ਵਿੱਚ ਐਮਐਲਏ ਦਾ ਨਜ਼ਰੀਆ, ਉਹਦਾ ਰਿਸ਼ਤੇਦਾਰ, ਉਹ ਸਾਰੇ ਪਹਿਲੂਆਂ ਨਾਲ ਪੁੱਛ ਪੜਤਾਲ ਹੋਈ, ਉਹਦੀ ਖੂਬ ਚਰਚਾ ਹੋਈ ਕਿ ਉਹ ਚਿੱਠੀ ਲਿਖੀ ਹੈ। ਪਰ ਹੁਣ ਇੱਕ ਰਾਜ਼ ਖੁੱਲ ਰਿਹਾ, ਉਹ ਰਾਜ਼ ਇਹ ਖੁੱਲ ਰਿਹਾ ਕਿ ਉਦਣ ਇੱਕ ਨਹੀਂ ਦੋ ਚਿੱਠੀਆਂ ਲਿਖੀਆਂ ਸੀ ਰਾਜਪਾਲ ਨੇ। ਠੀਕ ਹੈ। ਤੇ ਉਹ ਦੂਜੀ ਚਿੱਠੀ ਬਾਰੇ ਨਾ ਤਾਂ ਜ਼ਿਕਰ ਸਰਕਾਰ ਕਰਨਾ ਚਾਹੁੰਦੀ ਆ ਤੇ ਨਾ ਹੀ ਦੂਜੀ ਚਿੱਠੀ ਨੂੰ ਰਾਜਪਾਲ ਜਨਤਕ ਕਰਨ ਦੀ ਹਿੰਮਤ ਕਰ ਪਾ ਰਹੇ ਨੇ। ਠੀਕ ਹੈ। ਕਿਉਂਕਿ ਫਜ਼ੀਅਤ ਰਾਜਪਾਲ ਦੀ ਆਪਣੀ ਹੁੰਦੀ ਆ। ਹੁਣ ਤੱਕ ਹੁੰਦਾ ਇਹ ਰਿਹਾ ਕਿ ਪੰਜਾਬ ਸਰਕਾਰ ਕੋਈ ਫੈਸਲਾ ਲੈਂਦੀ ਸੀ, ਪੰਜਾਬ ਦੀ ਵਿਧਾਨ ਸਭਾ 'ਚ ਕਿਸੇ ਤਰ੍ਹਾਂ ਦਾ ਫੈਸਲਾ ਲੈ ਕੇ ਪਾਸ ਕਰਕੇ ਫਾਈਲ ਰਾਜਪਾਲ ਕੋਲ ਜਾਂਦੀ ਸੀ ਤੇ ਰਾਜਪਾਲ ਜੀ ਉਹਦੇ ਪਰ ਆਪਣੀ ਮੋਹਰ ਨਹੀਂ ਲਾਉਂਦੇ ਸੀ। ਖਾਸ ਕਰਕੇ ਆ ਪਿਛਲੇ ਦਿਨੀ BC ਵਾਲਾ ਮਾਮਲਾ, ਪੰਜਾਬ ਦੇ ਹੱਕਾਂ ਲਾ ਕੇ ਹੁਣ ਮੁੱਖ ਮੰਤਰੀ ਵਾਈਸ ਚਾਂਸਲਰ ਹੋਇਆ ਕਰਨ ਯੂਨੀਵਰਸਿਟੀਆਂ ਦੇ ਪੰਜਾਬ ਦੇ, ਉਹ ਵਾਲਾ ਮਾਮਲਾ, ਜਾਂ ਉਹਦੀਆਂ 4-5 ਫਾਈਲਾਂ ਉਹਨਾਂ ਦਿਨਾਂ ਦੇ ਵਿੱਚ ਇਕੱਠੀਆਂ ਗਈਆਂ। ਉਹ ਪੁਲਿਸ ਵਾਲੀ ਫਾਈਲ ਸੀ ਇੱਕ, ਹੈ ਨਾ। ਸੋ ਸਾਰੀਆਂ ਫਾਈਲਾਂ ਦੇ ਵਿੱਚ ਖੂਬ ਹਗਾਮਾ ਹੋਇਆ ਕਿ ਭਾਈ ਰਾਜਪਾਲ ਨੇ ਤਾਂ ਮੋਹਰ ਲਾਉਣੀ ਨਹੀਂ ਨਾ ਮਸਲਿਆਂ ਤੇ, ਕਿਉਂਕਿ ਕੇਂਦਰ ਦੇ ਉਲਟ ਨੇ, ਪੰਜਾਬ ਦੇ ਹਿੱਤ 'ਚ ਨੇ ਤੇ ਰਾਜਪਾਲ ਤਾਂ ਬਿਨਾਂ ਪਿੱਛੇ ਛਿੱਕ ਨਹੀਂ ਮਾਰਦਾ। ਤੇ ਉਹ ਫਾਈਲਾਂ ਰਾਜਪਾਲ ਨੇ ਰੋਕੀਆਂ। ਤੇ ਪਹਿਲੀ ਵਾਰ ਨਹੀਂ ਹੈ, ਇਹ ਤੋਂ ਪਹਿਲਾਂ ਵੀ ਕਿੰਨੇ ਇਹੋ ਜਿਹੇ ਮਾਮਲੇ ਨੇ ਜਿਹੜੇ ਰਾਜਪਾਲਾਂ ਨੇ ਪੰਜਾਬ ਦੇ ਫੈਸਲੇ ਨੂੰ ਰੋਕ ਲਿਆ। ਪੰਜਾਬ ਦੀ ਵਿਧਾਨ ਸਭਾ 'ਚ ਪਾਸ ਹੋਏ ਮਾਮਲੇ ਕਾਨੂੰਨ ਦਾ ਰੂਪ ਹੀ ਨਹੀਂ ਲੈ ਸਕੇ ਕਿਉਂਕਿ ਰਾਜਪਾਲ ਉੱਪਰ ਮੋਹਰ ਨਹੀਂ ਲਾਉਂਦੇ ਸੀ ਜਾਂ ਅੱਗੇ ਨਹੀਂ ਵਧਾਉਂਦੇ ਸੀ, ਰਾਸ਼ਟਰਪਤੀ ਤੱਕ ਨਹੀਂ ਜਾਂਦੀਆਂ ਸੀ ਉਹ ਫਾਈਲਾਂ। ਤੇ ਪਰ ਹੁਣ ਜਿਹੜੀ ਦੂਜੀ ਚਿੱਠੀ ਲਿਖੀ ਹੈ ਰਾਜਪਾਲ ਨੇ ਪੰਜਾਬ ਸਰਕਾਰ ਨੂੰ, ਉਹ ਇਹੀ ਲਿਖੀ ਹੈ ਕਿ ਮਹਾਰਾਜ ਮੇਰੀ ਮਿੰਨਤ ਹੈ, ਮੇਰੀਆਂ ਫਾਈਲਾਂ ਤੇ ਤੁਸੀਂ ਤਾਂ ਮੋਹਰ ਲਾ ਦਿਓ। ਹੁਣ ਉਲਟਾ ਹੋ ਗਿਆ। ਅੱਛਾ, ਰਾਜਪਾਲ ਦੀਆਂ 6 ਫਾਈਲਾਂ ਪੰਜਾਬ ਸਰਕਾਰ ਨੇ ਰੋਕ ਲਈਆਂ। ਠੀਕ ਹੈ। ਪੰਜਾਬ ਸਰਕਾਰ ਨੇ ਰਾਜ ਭਵਨ ਤੋਂ ਰਾਜਪਾਲ ਦੀਆਂ ਆਈਆਂ ਹੋਈਆਂ 6 ਫਾਈਲਾਂ ਤੇ ਮੋਹਰ ਨਹੀਂ ਲਾਈ ਤੇ ਰਾਜਪਾਲ ਨੂੰ ਰਾਜਪਾਲ ਦੀ ਭਾਸ਼ਾ 'ਚ, ਰਾਜਪਾਲ ਨੂੰ ਰਾਜਪਾਲ ਦੇ ਅੰਦਾਜ਼ 'ਚ, ਰਾਜਪਾਲ ਨੂੰ ਰਾਜਪਾਲ ਦੀ ਰਾਜਨੀਤੀ ਦੇ ਤਰੀਕੇ 'ਚ ਜਵਾਬ ਦੇਤਾ। ਚਿੱਠੀ ਰਾਜਪਾਲ ਜੀ ਨੇ ਇਹ ਲਿਖਿਆ ਕਿ ਮੇਰੀਆਂ ਫਾਈਲਾਂ ਕਿਉਂ ਰੋਕੀਆਂ ਨੇ ਜਨਾਬ, ਮੇਰੀਆਂ ਫਾਈਲਾਂ ਕਲੀਅਰ ਕਰ ਦਿਓ, ਮੇਰੀਆਂ ਫਾਈਲਾਂ ਤੇ ਮੋਹਰ ਲਾ ਦਿਓ। ਕਹਿੰਦੇ ਕੋਈ ਨਾ, ਸਾਡੀਆਂ ਤਾਂ ਪਈਆਂ ਰਹਿੰਦੀਆਂ ਉੱਥੇ, ਸਾਡੀਆਂ ਸਦੀਆਂ ਤੋਂ ਪਈਆਂ, ਕਿਸੇ ਨੇ ਪੁੱਛਿਆ ਹੀ ਨਹੀਂ। ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ। ਅਕਾਲੀਆਂ ਦੀ ਸਰਕਾਰ ਸੀ, ਕਾਂਗਰਸ ਨਾਲ ਸੀ, ਦੂਜੀ ਧਿਰ ਨਾਲ ਸੀ, ਸਾਰਿਆਂ ਨੇ ਸਾਂਝੇ ਤੌਰ ਤੇ ਮਤਾ ਪਾਸ ਕੀਤਾ ਕਿ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਅਧਿਕਾਰਤ ਭਾਸ਼ਾ ਪੰਜਾਬੀ ਹੋਊਗੀ। ਉਹ ਰਾਜਪਾਲ ਦੀ ਟੋਕਰੀ 'ਚੋਂ ਅੱਜ ਤੱਕ ਉਹ ਮਤਾ ਨਹੀਂ ਲੱਭਿਆ ਕਿ ਕਿੱਥੇ ਗਿਆ। ਤੇ ਨਾ ਸਾਡੀ ਵਿਧਾਨ ਸਭਾ ਨੇ ਮੁੜ ਕੇ ਕਦੇ ਪੁੱਛਣ ਦੀ ਕੋਸ਼ਿਸ਼ ਕੀਤੀ। ਸਰਕਾਰਾਂ ਬਦਲਦੀਆਂ ਗਈਆਂ ਪਰ ਵਿਧਾਨ ਸਭਾ ਤਾਂ ਵਿਧਾਨ ਸਭਾ ਹੈ ਨਾ, ਉਹਦੇ ਚੁਣੇ ਨੁਮਾਇੰਦੇ ਤਾਂ ਪੰਜਾਬ ਦੇ ਨੁਮਾਇੰਦੇ ਨੂੰ ਕਦੇ ਪੁੱਛਿਆ ਹੀ ਨਹੀਂ ਰਾਜਪਾਲ ਨੂੰ। ਸੋ ਪਰ ਹੁਣ ਆ ਤਰੀਕਾ ਕਮਾਲ ਦਾ ਲੱਭਿਆ ਪ੍ਰਵੀਨ ਜੀ। ਅੱਜ ਤੱਕ ਪੰਜਾਬ ਦੇ ਇਤਿਹਾਸ 'ਚ
ਹੂੰ ਰਾਜਪਾਲ ਨਾਲ ਟਕਰਾਅ ਹੋਇਆ ਹੋਵੇ, ਰਾਜਪਾਲ ਨਾਲ ਨਾਰਾਜ਼ਗੀ ਹੋਈ ਹੋਵੇ, ਰਾਜਪਾਲ ਦੇ ਖਿਲਾਫ ਕੋਈ ਰੋਸ ਪ੍ਰਦਰਸ਼ਨ ਹੋਇਆ ਹੋਵੇ, ਪਰ ਕਦੇ ਰਾਜ ਭਵਨ ਤੋਂ ਆਈਆਂ ਫਾਈਲਾਂ ਨਹੀਂ ਰੁਕੀਆਂ ਸੀ, ਨਹੀਂ ਰੁਕੀਆਂ ਸੀ ਐਕਟੀ ਵਾਲਿਆਂ ਨੇ ਨਾਕਾ ਲਾਤਾ ਜੀ। ਇਹ ਕਾਬਲੇ ਤਾਰੀਫ ਹੈ। ਤੁਹਾਨੂੰ ਤੁਹਾਡੀ ਭਾਸ਼ਾ ਜਵਾਬ ਦੇਾਂਗੇ, ਜਿਹੜਾ ਤਰੀਕਾ ਤੁਹਾਨੂੰ ਆਉਂਦਾ ਸਾਨੂੰ ਵੀ ਆਉਂਦਾ ਜੀ। ਕਿਉਂਕਿ ਰਾਜਪਾਲ ਪੰਜਾਬ ਵਾਲੇ ਮਾਮਲਿਆਂ 'ਚ ਹੱਥ ਅੜਿੱਕਾ ਡਾ ਰਹੇ ਨੇ। ਬੇਸ਼ੱਕ ਕਿੰਨੇ ਹੀ ਮਾਮਲੇ ਇਹ ਨੇ ਕਿ ਪੰਜਾਬ ਸਰਕਾਰ ਸਿਰ ਧੋ ਕੇ ਨਹੀਂ ਕਰ ਰਹੀ। ਰਾਜਪਾਲ ਨੂੰ ਪੰਜਾਬ ਦੇ ਸਿਸਟਮ 'ਚ ਸਰਕਾਰ ਦੇ ਕੰਮਾਂ 'ਚ ਅੜਿੱਕਾ ਡਾਉਣ ਦਾ ਕੀ ਅਧਿਕਾਰ ਹੈ? ਕੀ ਉਹ ਰਾਜਨੀਤਿਕ ਵਿਅਕਤੀ ਹੈ? ਜੀ ਜੀ। ਕਦੇ ਮਾਲਵਿੰਦਰ ਕੰਗ ਦੀ ਉਹ ਗੱਲ ਸਹੀ ਲੱਗਦੀ, ਉਹ ਕਹਿੰਦੇ ਤੁਸੀਂ ਤਾਂ ਵਿਰੋਧੀ ਧਿਰ ਵਾਂਗ ਵਿਚਰਦੇ ਹੋ ਹਰ ਸਮੇਂ, ਕਿ ਤੁਸੀਂ ਪ੍ਰਤਾਪ ਬਾਜਵਾ, ਤੁਸੀਂ ਰਾਜਾ ਵੜਿੰਗ, ਤੁਸੀਂ ਵਿਕਰਮ ਮਜੀਠੀਆ ਥੋੜਾ ਹੋ। ਜੀ ਜੀ। ਇਸ ਲਈ ਰਾਜਪਾਲ ਦੀ ਭੂਮਿਕਾ ਤਾਂ ਇੱਕ ਸੁਰਦ ਹੋਣੀ ਚਾਹੀਦੀ ਹੈ ਉਸ ਸੂਬੇ ਪ੍ਰਤੀ ਜਿਹਦੀ ਤੁਸੀਂ ਨੁਮਾਇੰਦਗੀ ਕਰ ਰਹੇ ਹੋ। ਤੇ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਪੰਜਾਬ ਦੀ ਰਾਜਧਾਨੀ ਦੇ ਨਾਤੇ ਵੀ ਤੁਹਾਡੀ ਸੁਰਦ ਹੋਣੀ ਚਾਹੀਦੀ ਹੈ। ਤੁਹਾਨੂੰ ਚੰਡੀਗੜ੍ਹ ਦਾ ਵੀ ਅਧਿਕਾਰ ਦਿੱਤਾ ਹੋਇਆ ਨਾਲੇ। ਰਾਜਪਾਲ ਨੇ ਪੰਜਾਬ ਦੇ ਮਸਲਿਆਂ 'ਚ ਦਖਲ ਨਹੀਂ ਹਟਾਈ ਜਾਂ ਅੜਿੱਕਾ ਡਾਉਣਾ ਨਹੀਂ ਬੰਦ ਕੀਤਾ ਤੇ ਪੰਜਾਬ ਸਰਕਾਰ ਦੀਆਂ ਫਾਈਲਾਂ, ਪੰਜਾਬ ਵਿਧਾਨ ਸਭਾ ਦੀਆਂ ਫਾਈਲਾਂ ਰੋਕਣੀਆਂ ਜਾਰੀ ਰੱਖੀਆਂ, ਤਾਂ ਹੁਣ ਰਾਜਪਾਲ ਦੀਆਂ 6 ਫਾਈਲਾਂ ਰੋਕਣੀਆਂ ਜੀ ਪੰਜਾਬ ਸਰਕਾਰ ਜੀ। ਇਹਦੇ ਵਿੱਚ ਜਿਵੇਂ ਇੱਕ ਫਾਈਲ ਹੈ ਸਿੱਧੀ OSD ਦੀ ਨਿਯੁਕਤੀ ਚਾਹੁੰਦੇ ਨੇ ਰਾਜਪਾਲ ਜੀ ਕਰਨਾ। ਠੀਕ ਹੈ, ਠੀਕ ਹੈ ਜੀ। ਪ੍ਰਾਈਵੇਟ ਸੈਕਟਰੀ ਰੱਖਣਾ ਜੀ ਇੱਕ, ਉਹਨੂੰ ਲਾਉਣ ਵਾਲੀ ਫਾਈਲ ਹੈ। ਇਸੇ ਤਰ੍ਹਾਂ ਕੱਚੇ ਕਰਮਚਾਰੀ, ਜਿਹੜੇ ਕੱਚੇ ਮੁਲਾਜ਼ਮ ਨੇ ਉੱਥੇ, ਜਿਹੜੇ ਦਿਹਾੜੀ ਵੱਟੇ ਤੇ ਕੰਮ ਕਰਨ, ਉਹਨਾਂ ਦੀ ਤਨਖਾਹਾਂ ਦਾ ਮਾਮਲਾ, ਵਾਧਾ ਵੁੱਧਾ ਕਰਨ ਵਾਲਾ ਮਾਮਲਾ ਹੋਊਗਾ ਕੁਛ, ਹੈ ਨਾ। ਇਸੇ ਤਰ੍ਹਾਂ ਜਿਹੜੇ ਕਰਮਚਾਰੀ ਉੱਥੇ ਪੱਕੇ ਤਾਇਨਾਤ ਨੇ, ਉਹਨਾਂ ਦੀ ਤਨਖਾਹਾਂ ਸੰਬੰਧੀ ਇੱਕ ਰੂਟੀਨ ਦੀ ਫਾਈਲਾਂ ਜਿਹੜੀਆਂ ਆਉਂਦੀਆਂ ਨੇ, ਉਹ ਫਾਈਲ ਹੈ। ਇਸੇ ਤਰ੍ਹਾਂ ਰਾਜ ਭਵਨ ਦੇ ਜਿਹੜੇ ਮੁਲਾਜ਼ਮ ਨੇ, ਉਹਨਾਂ ਦੇ ਸਰਵਿਸ ਨਿਯਮ ਜਿਹੜੇ ਹੁੰਦੇ ਨੇ, ਉਹ ਸਮੇਂ ਦੇ ਹਵਾਲੇ ਨਾਲ ਜੋ ਤਬਦੀਲੀ ਆਉਣੀ ਆ, ਉਹਦੇ ਨਿਯਮ ਵਾਲੀ ਫਾਈਲ ਹੈ ਨਾ। ਇਸੇ ਤਰ੍ਹਾਂ ਰਾਜਪਾਲ ਦੇ ਦਫ਼ਤਰ ਦੇ ਕੰਟਰੋਲਰ ਨਾਲ ਸੰਬੰਧਿਤ ਇੱਕ ਫਾਈਲ ਹੈ, ਕੰਟਰੋਲਰ ਲਾਉਣ ਨਾਲ ਸੰਬੰਧਿਤ ਇੱਕ ਫਾਈਲ ਹੈ। ਸੋ ਇਸ ਤਰ੍ਹਾਂ 6 ਫਾਈਲਾਂ ਨੇ ਜੀ। 6 ਦੀਆਂ 6 ਫਾਈਲਾਂ ਪੰਜਾਬ ਸਰਕਾਰ ਨੇ ਰੋਕ ਕੇ ਰੱਖੀਆਂ, ਤੇ ਜਦੋਂ ਲੰਘੇ ਵੀਰਵਾਰ ਉਹ ਚਿੱਠੀ ਚਰਚਾ 'ਚ ਆਈ, ਜਿਸ 'ਚ ਮਤਲਬ ਕਿ MLA, SSP, ਮਾਈਨਿੰਗ, ਪੁਲਿਸ, ਤਾਂ ਉਹ ਚਿੱਠੀ ਦੀ ਖੂਬ ਚਰਚਾ ਹੋਈ। ਪਰ ਆਹ ਜਿਹੜੀ ਦੂਜੀ ਚਿੱਠੀ ਉਹਦੇ ਨਾਲ ਆਈ ਸੀ, ਪੰਜਾਬ ਸਰਕਾਰ ਨੇ 6 ਫਾਈਲਾਂ, ਪੰਜਾਬ ਸਰਕਾਰ ਕਿਉਂ ਦੱਸੂਗੀ ਕਿ ਅਸੀਂ ਤੇਰੀਆਂ ਫਾਈਲਾਂ ਰੋਕ ਕੇ ਰੱਖੀਆਂ? ਵੱਟ ਗਏ। ਤੇ ਰਾਜਪਾਲ ਨੂੰ ਹੁਣ ਇਹ ਦੱਸਦਿਆਂ ਸ਼ਰਮ ਆਉਂਦੀ ਆ ਕਿ ਜੇ ਇਹ ਫਾਈਲਾਂ ਦੀ ਗੱਲ ਬਾਹਰ ਗਈ, ਕਿ ਅਗਲੇ ਕਹਿਣਗੇ ਲੈ ਤੂੰ ਤਾਂ ਬੜੀਆਂ ਧੌਂਸਾਂ ਦਿੰਦਾ ਸੀ, ਤੇਰੀਆਂ ਫਾਈਲਾਂ ਰੁਕੀਆਂ ਹੁਣ। ਸੋ ਇਸ ਲਈ ਉਹ ਵੀ ਨਹੀਂ ਦੱਸ ਰਹੇ। ਪਰ ਇਹ ਖਬਰ ਬਿਲਕੁਲ ਜਨਤਕ ਹੋ ਗਈ ਆ ਹੁਣ ਕਿ ਹਾਂ ਜੀ, ਇੱਕ ਦੀ 2 ਚਿੱਠੀਆਂ ਲਿਖੀਆਂ, ਤੇ ਦੂਜੀ ਚਿੱਠੀ ਮਿੰਨਤ ਵਾਲੀ ਚਿੱਠੀ ਆ ਰਾਜਪਾਲ ਵੱਲੋਂ ਪੰਜਾਬ ਸਰਕਾਰ ਨੂੰ ਕਿ ਮੇਰੀਆਂ ਫਾਈਲਾਂ ਦਾ ਕਲੀਅਰ ਕਰ ਦਿਓ, ਮੇਰੀਆਂ ਫਾਈਲਾਂ ਕਾਹਤੇ ਰੋਕਿਆ? ਪਹਿਲੇ ਕਹਿੰਦੇ ਤੁਸੀਂ ਸਾਡੀਆਂ ਰੋਕਦੇ, ਤੁਹਾਡੀਆਂ ਰੋਕਣੀਆਂ। ਸੋ ਹਿਸਾਬ ਬਰਾਬਰ, ਤੁਹਾਡੀ ਭਾਸ਼ਾ ਵਿੱਚ ਤੁਹਾਨੂੰ ਜਵਾਬ ਜੀ। ਤੇ ਲੱਗਦਾ ਇਹ ਸ਼ਰਮਾ ਜੀ, ਇਹ ਟਸਲ ਰੁਕ ਜਾਣੀ ਹੈ ਕਿਤੇ? ਮੈਂ ਕਹਿੰਦਾ ਜੀ, ਟਸਲ ਰੁਕੇ ਜਾਂ ਨਾ ਰੁਕੇ, ਬਸ ਮਸਲਾ ਇਹ ਹੈ ਕਿ ਇਹਦੇ ਨਾਲ ਪੰਜਾਬ ਦਾ ਨੁਕਸਾਨ, ਇਸ ਟਕਰਾਵ ਨਾਲ ਪੰਜਾਬ ਦੇ ਮਸਲਿਆਂ 'ਚ ਅੜਿੱਕਾ ਆਉਂਦਾ। ਇਹਨਾਂ ਦੋਵਾਂ ਲੀਡਰਾਂ ਦੀ ਜਾਂ ਦੋਵਾਂ ਧਿਰਾਂ ਦੀ, ਕਿਉਂਕਿ ਇੱਕ ਆਮ ਆਦਮੀ ਪਾਰਟੀ ਧਿਰ ਹੈ, ਦੂਜੀ ਭਾਜਪਾ ਦੀ ਧਿਰ ਹੈ। ਸੋ ਦੋਏ ਧਿਰਾਂ ਦੇ ਟਕਰਾਅ ਦੇ ਵਿੱਚ ਸੂਬਾ ਖੀਰੂ ਹੁੰਦਾ ਹੈ। ਸੂਬੇ ਦੇ ਮਸਲੇ ਲਟਕਦੇ ਨੇ, ਸੂਬੇ ਦੇ ਕੰਮ ਲਟਕਦੇ ਨੇ, ਸੂਬੇ ਦੇ ਫੰਡ ਪਿੱਛੇ ਰਹਿ ਜਾਂਦੇ ਨੇ, ਸੋ ਸੂਬੇ ਦੇ ਕਾਰਜਾਂ ਦੇ ਵਿੱਚ ਵਿਘਨ ਪੈਂਦਾ। ਸੋ ਇਸ ਲਈ ਇਸ ਪਹਿਲੂ ਦੇ ਉੱਤੇ ਸਰਕਾਰ ਨੂੰ ਵੀ ਤੇ ਪ੍ਰਸ਼ਾਸਨਿਕ ਧਿਰ ਨੂੰ ਵੀ, ਰਾਜਪਾਲ ਨੂੰ ਵੀ, ਮੁੱਖ ਮੰਤਰੀ ਸਾਹਿਬ ਨੂੰ ਵੀ, ਆਪ ਨੂੰ ਵੀ ਤੇ ਭਾਜਪਾ ਨੂੰ ਵੀ, ਕਿ ਭਾਈ ਸਿਆਣਪ ਦਿਖਾਓ, ਇਹਦੇ ਨਾਲ ਸੂਬੇ ਦੇ ਲੋਕਾਂ ਦਾ ਕੀ ਕਸੂਰ ਹੈ, ਸਾਡੇ ਵੋਟਰਾਂ ਦਾ ਕੀ ਕਸੂਰ ਹੈ, ਪੰਜਾਬ ਵਾਸੀਆਂ ਦਾ ਕੀ ਕਸੂਰ ਹੈ, ਤੁਸੀਂ ਉਹਨਾਂ ਦਾ ਨੁਕਸਾਨ ਕਿਉਂ ਕਰਦੇ? ਜੀ ਜੀ। ਤੇ ਅਗਲੀ ਖਬਰ ਦੇ ਵੱਲ ਵਧੀਏ। ਕਹਿੰਦੇ ਪੰਜਾਬ ਦਾ ਬਜਟ ਘਾਟਾ 46% ਵਧਿਆ, ਤੇ ਅਗਲੀ ਜਿਹੜੀ ਗੱਲ ਆ ਉਹ ਇਹ ਹੈ ਕਿ ਹੋਰ ਲੋਨ ਲੈਣਾ ਪਊਗਾ ਪੰਜਾਬ ਨੂੰ। ਜਦੋਂ ਬਜਟ ਘਾਟਾ ਵਧੂਗਾ ਲੋਨ ਤਾਂ ਫਿਰ ਉਹ ਲੈਣਾ ਹੀ ਪਊਗਾ ਨਾ ਜੀ। ਅਸਲ ਦੇ ਵਿੱਚ ਦੇਸ਼ ਭਰ ਦੇ ਹਵਾਲੇ ਨਾਲ RBI ਨੇ ਕੁਝ ਅੰਕੜੇ ਜਾਰੀ ਕੀਤੇ ਨੇ, ਤੇ RBI ਦੀ ਰਿਪੋਰਟ ਦਮ ਭਰਦੀ ਆ ਕਿ ਮੁਫਤ ਯੋਜਨਾਵਾਂ ਦੇ ਰੂਪ ਦੇ ਵਿੱਚ ਸਬਸਿਡੀਆਂ ਦੇਣ 'ਚ ਹੁਣ ਪੰਜਾਬ ਨੰਬਰ 1 ਹੋ ਗਿਆ। ਤੇ ਸਭ ਤੋਂ ਵੱਧ ਇਹਨਾਂ ਦਾ ਪੈਸਾ ਲੋਨ ਦੇ ਵਿਆਜ ਤਾਰਨ 'ਚ ਜਾਂਦਾ। ਠੀਕ ਹੈ। ਦੇਸ਼ 'ਚੋਂ ਨੰਬਰ 1 ਸੂਬਾ ਹੁਣ ਪੰਜਾਬ। ਕਰਜ਼ੇ ਦਾ ਵਿਆਜ ਮੋੜਨ 'ਚ ਆਪਣੀ ਆਮਦਨ ਦਾ ਸਭ ਤੋਂ ਵੱਧ ਸਰੋਤ ਉਹ ਚਲਾ ਦਿੰਦਾ। ਟੈਕਸ ਵਸੂਲੀ ਰਾਹੀਂ ਜਿੰਨਾ ਪੈਸਾ ਸੂਬੇ ਕੋਲ ਆਉਂਦਾ ਹੈ, ਉਹਦਾ 20 ਤੋਂ 25% ਪੈਸਾ ਸਾਡਾ ਵਿਆਜ 'ਚ ਜਾਈ ਜਾਂਦਾ ਜੀ। ਤੇ ਸਾਰੇ ਸੂਬਿਆਂ ਤੋਂ ਅਸੀਂ ਮੋਹਰੀ ਹਾਂ।
ਤੇ ਸਾਡਾ ਬਜਟ ਘਾਟਾ ਪਿਛਲੀ ਵਾਰ ਨਾਲੋਂ 46% ਵੱਧ ਰਿਹਾ। ਇਸ ਮਾਮਲੇ 'ਚ ਵੀ ਅਸੀਂ ਖਾਸੇ ਮੂਹਰੇ ਹਾਂ ਬਾਕੀ ਸੂਬਿਆਂ ਤੋਂ। ਤੇ ਨਤੀਜਾ ਫਿਰ ਕਹਿੰਦੇ ਕਿ ਜਦੋਂ ਬਜਟ ਘਾਟਾ ਵਧੇ ਤੇ ਤਾਂ ਫਿਰ ਲੋਨ ਦੀ ਕਿਸ਼ਤ ਭਾਰੀ ਹੋ ਜਾਂਦੀ ਆ, ਤੁਹਾਨੂੰ ਸੂਬਾ ਚਲਾਉਣ ਲਈ, ਸੂਬੇ ਦੇ ਕੰਮ ਚਲਾਉਣ ਲਈ ਲੋਨ ਲੈਣਾ ਪੈਂਦਾ। ਇਹ ਆਰਬੀਆਈ ਦੇ ਅੰਕੜੇ ਕਹਿੰਦੇ ਨੇ। ਪੰਜਾਬ, ਮੱਧ ਪ੍ਰਦੇਸ਼, ਰਾਜਸਥਾਨ, ਬੰਗਾਲ ਵਰਗੇ ਸੂਬੇ ਅਜਿਹੇ ਨੇ ਜਿਨ੍ਹਾਂ ਦੀ ਕਮਾਈ ਦਾ 35% ਤੱਕ, 20 ਤੋਂ ਲੈ ਕੇ 35% ਤੱਕ ਫ੍ਰੀਵੇਜ ਜਾ ਰਿਹਾ ਪੈਸਾ, ਕਿਸ਼ਤਾਂ ਤਾਰਨ 'ਚ ਜਾ ਰਿਹਾ। ਆ ਲਓ ਜੀ, ਕਹਿੰਦੇ ਚੋਣ ਮੌਸਮ ਸਿਰ ਤੇ ਆ, ਚੋਣਾਂ ਦੇ ਦਿਨ ਨੇ 5 ਸੂਬਿਆਂ ਦੀ ਚੋਣਾਂ, ਉਹ ਤੋਂ ਬਾਅਦ 2024 ਦੀਆਂ ਲੋਕ ਸਭਾ ਚੋਣਾਂ। ਇਹ ਇਸ ਲਈ ਕਹਿੰਦੇ ਕਿ ਆਹ ਮੁਫਤ ਯੋਜਨਾਵਾਂ ਦੇ ਐਲਾਨ ਤੁਹਾਨੂੰ ਫਿਰ ਸਾਹਮਣੇ ਆਉਣੇ ਆ। ਹਰਿਆਣੇ 'ਚ ਹਾਲ ਹੀ 'ਚ ਸਾਹਮਣੇ ਆਇਆ ਕਿ ਸਾਰੀਆਂ ਕਲੋਨੀਆਂ ਕਰ ਦਿਓ ਲੀਗਲ, ਸਾਰਾ ਪੁਰਾਣਾ ਬਕਾਇਆ ਉਹਨਾਂ ਦਾ ਕਰ ਦਿਓ ਮਾਫ। ਇਹ ਵੋਟਾਂ ਲੈਣ ਦੀ ਰਾਜਨੀਤੀ ਹੈ ਨਾ। ਹਾਂਜੀ। ਕੱਲ ਤੱਕ ਜੋ ਇਲੀਗਲ ਸੀ ਅੱਜ ਉਹ ਲੀਗਲ ਹੋ ਜਾਂਦਾ। ਸਾਰਿਆਂ ਨੂੰ ਪਤਾ ਹੁੰਦਾ ਕਿ ਕੱਟ ਲੋ ਕਲੋਨੀਆਂ, ਵੋਟਾਂ ਆਉਣ ਤੋਂ ਪਹਿਲਾਂ ਠੀਕ ਹੋਈ ਜਾਣੀਆਂ। ਸੋ ਚੋਣ ਮੌਸਮ ਆਉਣ ਦੇ ਨਾਲ ਕਹਿੰਦੇ ਮੁਫਤ ਯੋਜਨਾਵਾਂ ਦਾ ਫੇਰ ਹੜ ਆਉਣਾ ਜੀ। ਪਰ ਇਹਦੇ ਵਿੱਚ ਇਹ ਸੱਚਾਈ ਆ ਕਿ ਪੰਜਾਬ 'ਚ, ਮੱਧ ਪ੍ਰਦੇਸ਼ 'ਚ, ਰਾਜਸਥਾਨ 'ਚ, ਪੱਛਮੀ ਬੰਗਾਲ 'ਚ, ਆਂਧਰਾ ਪ੍ਰਦੇਸ਼ 'ਚ ਸੂਬੇ ਦੇ ਟੈਕਸ ਦੀ ਜਿਹੜੀ ਕੁੱਲ ਕਮਾਈ ਆ ਉਹਦਾ 35% ਤੱਕ ਪੈਸਾ ਜਿਹੜਾ ਉਹ ਯੋਜਨਾਵਾਂ ਦੇ ਉੱਤੇ, ਫ੍ਰੀ ਵਾਲੀਆਂ ਮੁਫਤ ਯੋਜਨਾਵਾਂ ਉੱਤੇ ਖਰਚ ਹੁੰਦਾ ਜੀ। ਕੁੱਲ ਕਮਾਈ ਦਾ 35% ਪੈਸਾ ਸਾਡਾ ਇਸ ਕੰਮਾਂ ਲਈ ਚਲਾ ਜਾਂਦਾ। ਇਹ ਤੋਂ ਅੱਗੇ ਆ ਜਾਓ, ਪੰਜਾਬ 35.4% ਦੇ ਨਾਲ ਇਸ ਸੂਚੀ ਦੇ ਵਿੱਚ, ਇਸ ਲਿਸਟ 'ਚ ਟੌਪ ਤੇ ਆ, ਜਿਹਦਾ ਕੁੱਲ 100 ਰੁਪਏ ਚੋਂ 35 ਰੁਪਇਆਂ ਤੋਂ ਵੱਧ ਪੈਸੇ ਸਾਡੇ ਮੁਫਤ ਯੋਜਨਾਵਾਂ ਦੇ ਉੱਤੇ ਖਰਚ ਹੋ ਜਾਂਦੇ ਨੇ। ਇਹ ਤੋਂ ਅੱਗੇ ਕਹਿੰਦੇ ਜੀ ਮੱਧ ਪ੍ਰਦੇਸ਼ 'ਚ ਹਿੱਸੇਦਾਰੀ 28% ਆ ਜੀ। ਰਾਜਸਥਾਨ ਦੀ ਹਿੱਸੇਦਾਰੀ ਖਾਸੀ ਘੱਟ ਆ, ਉਹਦੀ 8% ਆ। ਜਦੋਂ ਕਿ ਮਤਲਬ ਕਿ ਝਾਰਖੰਡ ਵਰਗੇ ਸੂਬੇ ਵੀ ਇਸ ਮਾਮਲੇ 'ਚ ਅੱਗੇ ਨੇ। ਇਸੇ ਤਰ੍ਹਾਂ ਆਂਧਰਾ ਪ੍ਰਦੇਸ਼ ਦੀ ਵੀ, ਉਹਦੀ ਵੀ 30% ਦੇ ਲਗਭਗ ਜਾਂਦੀ ਹੈ। ਝਾਰਖੰਡ ਦੀ 26% ਜਾਂਦੀ ਆ। ਪੱਛਮੀ ਬੰਗਾਲ ਦੀ 23% ਕਮਾਈ ਇਸ ਮਾਮਲੇ 'ਚ ਚਲੀ ਜਾਂਦੀ ਆ। ਕੇਰਲਾ ਇਸ ਮਾਮਲੇ 'ਚ ਕਾਫੀ ਠੀਕ ਆ। ਪਰ ਦੂਸਰੇ ਪਾਸੇ ਦੂਜਾ ਪਹਿਲੂ ਇਹਦਾ ਇਹ ਖੜਾ ਕਿ ਭਾਈ ਸਾਡਾ ਜਿਹੜਾ ਪੈਸਾ ਹੈ ਉਹਦਾ ਬਜਟ ਘਾਟਾ ਕਿਉਂ ਵੱਧ ਰਿਹਾ। ਕੁੱਲ ਆਮਦਨ ਦਾ ਪੈਸਾ ਮੁਫਤ ਯੋਜਨਾਵਾਂ 'ਚ ਖਰਚ ਹੋਊਗਾ, ਕੁੱਲ ਆਮਦਨ ਦਾ ਪੈਸਾ ਸਿਰਫ ਵਿਆਜ ਦੀ ਕਿਸ਼ਤ ਤਾਰਨ 'ਚ ਖਰਚ ਹੋਊਗਾ, ਤਾਂ ਉਸ ਥਾਂ ਤਾਂ ਖਰਚੇ ਨਹੀਂ ਹੋਣਾ ਜਿਹਦੇ ਨਾਲ ਆਮਦਨ ਦਾ ਵਾਧਾ ਹੋਣਾ। ਪੈਸੇ ਨੇ ਉਹ ਸਰਕਲ 'ਚ ਘੁੰਮਣਾ ਹੀ ਨਹੀਂ ਗਾ ਕਿ 10 ਤੋਂ 20, 20 ਤੋਂ 30, 30 ਤੋਂ 40 ਬਣਨਾ, ਤੇ ਫਿਰ ਬਜਟ ਘਾਟਾ ਤਾਂ ਵਧਣਾ ਹੀ ਵਧਣਾ। ਪੰਜਾਬ ਦਾ 2022 ਤੇ 2023 ਦਾ ਬਜਟ ਘਾਟਾ 23,835 ਕਰੋੜ ਆ ਜੀ। 23,835 ਮਤਲਬ ਕਿ ਕਰੋੜ ਦਾ ਸਾਡਾ ਬਜਟ ਘਾਟਾ। ਇਹ 2022-23 ਦਾ। ਠੀਕ ਹੈ। ਤੇ ਜਿਹੜਾ ਅੰਕੜੇ ਖਰਚੇ ਦਾ ਹਿਸਾਬ ਅੰਕਲਨ ਦੱਸਦਾ, ਉਹ ਦੱਸਦਾ ਹੈ ਕਿ 2023-24 ਦੇ ਵਿੱਚ ਇਹ ਬਜਟ ਘਾਟਾ 34,700 ਕਰੋੜ ਹੋ ਜਾਣਾ ਜੀ। 23,000 ਵਾਲਾ ਸਿੱਧਾ 34,000 ਤੇ ਜਾਣਾ। ਇਹ 46% ਵਾਧਾ ਹੋਣਾ ਇਹਦੇ ਵਿੱਚ ਜੀ। ਸੋ ਕਹਿੰਦੇ ਜਦੋਂ ਦਿੱਲੀ, ਕਰਨਾਟਕ, ਰਾਜਸਥਾਨ, ਛੱਤੀਸਗੜ੍ਹ, ਮੱਧ ਪ੍ਰਦੇਸ਼ ਤੇ ਪੰਜਾਬ ਜੀ, ਇਹ 7 ਸਾਲਾਂ ਦੇ ਵਿੱਚ 1.39 ਲੱਖ ਕਰੋੜ ਮੁਫਤ ਯੋਜਨਾਵਾਂ ਦੇ ਉੱਤੇ ਖਰਚ ਚੁੱਕੇ ਨੇ। 1.39 ਲੱਖ ਕਰੋੜ। ਤੇ ਪੰਜਾਬ ਦਾ ਬਜਟ ਘਾਟਾ 46% ਵੱਧ ਜਾਣਾ, ਜਿਹਦਾ ਬਿਜਲੀ ਸਬਸਿਡੀ ਦਾ ਘਾਟਾ 1 ਸਾਲ ਦੇ ਵਿੱਚ 50% ਵੱਧ ਗਿਆ ਸਾਡਾ। ਮਤਲਬ ਬਿਜਲੀ ਸਬਸਿਡੀ 1 ਸਾਲ ਦੇ ਵਿੱਚ 50% ਵੱਧ ਗਈ। 20,200 ਕਰੋੜ ਰੁਪਈਆ ਸਾਡਾ ਇਸ ਕੰਮ ਲਈ ਜਾ ਰਿਹਾ। ਔਰ ਤੁਹਾਡੇ ਧਿਆਨ ਚ ਹੋਣਾ, ਇਸੇ ਪ੍ਰੋਗਰਾਮਾਂ 'ਚ ਆਪਾਂ 18,000 ਕਰੋੜ ਦਾ ਹਿਸਾਬ ਲਾਉਂਦੇ ਰਹੇ ਕਿ ਬਿਜਲੀ ਦੀ ਖਪਤ ਜਿਹੜੀ ਹੁਣ 0% ਦੇ ਹਵਾਲੇ ਨਾਲ ਆ, ਉਹਦਾ ਸਾਡਾ ਜਿਹਨੂੰ ਸਾਡਾ ਪੈਸਾ ਜਾਣਾ ਉਹ 18,000 ਕਰੋੜ ਤੱਕ ਜਾਣਾ। ਔਰ ਹੁਣ ਪਤਾ ਲੱਗ ਰਿਹਾ ਜੀ ਇਹ 1 ਸਾਲ 'ਚ 50% ਵੱਧ ਗਈ। 20,000 ਕਰੋੜ ਦੀ ਜਿਹੜੀ 10,000 ਕਰੋੜ ਦੇ ਲਗਭਗ ਸੀ, 20,200 ਕਰੋੜ ਤੇ ਹੋ ਗਈ। ਸੋ ਇਹ ਸਥਿਤੀ ਤੋਂ ਸਾਫ਼ ਹੈ ਕਿ ਪੰਜਾਬ ਦੇ ਵਿੱਚ ਸਾਡਾ 35% ਕਮਾਈ ਦਾ ਪੈਸਾ ਮੁਫਤ ਯੋਜਨਾਵਾਂ ਤੇ ਜਾਣਾ, ਸਾਡਾ ਅੱਧੀ ਕਮਾਈ ਸਾਡੀ ਵਿਆਜਾਂ 'ਚ ਉਤਰ ਜਾਣੀ, ਤੇ ਇੱਧਰ ਸਬਸਿਡੀਆਂ ਦੇ ਮਾਮਲੇ ਦੇ ਵਿੱਚ ਸਾਡੇ ਅਦਾਇਗੀ ਦਾ ਵਧਣਾ, ਤੇ ਬਜਟ ਘਾਟਾ ਸਾਡਾ 46% ਵਧਣਾ। ਨਤੀਜਾ ਪੰਜਾਬ ਨੂੰ ਹੋਰ ਲੋਨ ਲੈਣਾ ਪੈਣਾ, ਪੰਜਾਬ ਨੂੰ ਹੋਰ ਕਰਜ਼ਈ ਹੋਣਾ ਪੈਣਾ ਸੂਬੇ ਨੂੰ ਚਲਾਉਣ ਲਈ। ਜਦੋਂ ਬਜਟ ਘਾਟਾ ਵੱਧਦਾ, ਮਾਹਰ ਕਹਿੰਦੇ, ਤਾਂ ਸੂਬੇ ਦਾ ਜ਼ਿਆਦਾ ਖਰਚਾ ਆਉਂਦਾ ਹੈ, ਤੇ ਜ਼ਿਆਦਾ ਖਰਚਾ ਲੈਣ ਦੇ ਲਈ ਫਿਰ ਜ਼ਿਆਦਾ ਕਰਜ਼ਾ ਚੱਕਣਾ ਪੈਂਦਾ ਹੈ।
ਤੇ ਇਸ ਲਈ ਪੰਜਾਬ ਦਾ ਹੋਰ ਕਰਜ਼ਈ ਹੋਣਾ ਤੈਅ ਆ, ਇਹ ਫਿਕਰਮੰਦੀ ਜੀ। ਪਰ ਇਹ ਤਾਂ ਇਹ ਦਾਅਵਾ ਕਰਕੇ ਆਏ ਸੀ ਨਾ ਸ਼ਰਮਾ ਜੀ ਕਿ ਇੰਨੇ ਹਜ਼ਾਰ ਕਰੋੜ ਇੱਧਰੋਂ ਆ ਜਾਣਾ, ਇੰਨੇ ਹਜ਼ਾਰ ਕਰੋੜ ਇੱਧਰੋਂ ਆ ਜਾਣਾ। ਕਾਗਜ਼ ਤੇ ਲਿਖਣਾ ਹਾਂਜੀ, ਤੇ ਕਮਾ ਕੇ ਲਿਆਉਣਾ ਬਹੁਤ ਫਰਕ ਹੁੰਦਾ, ਬਹੁਤ ਫਰਕ ਹੁੰਦਾ। ਉਡਾਉਣਾ ਬਹੁਤ ਆਸਾਨ ਹੈ, ਔਰ ਉਹ ਵੀ ਤਦੋਂ ਜਦੋਂ ਤੁਸੀਂ ਹਵਾ ਚੁੜਦੇ ਹੋ। ਜੀ, ਜੀ। ਤੇ ਪੰਜਾਬ ਦੇ ਲੀਡਰਾਂ ਦੀ ਗੱਲ ਕਰੀਏ ਸ਼ਰਮਾ ਜੀ, ਜਦੋਂ ਮੰਨ ਲਓ ਕਿਸੇ ਪਾਰਟੀ ਕੋਈ ਸੱਤਾਧਾਰੀ ਹੈ ਤੇ ਲੀਡਰ ਨਾ ਆਮ ਤੌਰ ਤੇ ਅੱਗੇ ਪਿੱਛੇ ਫਿਰਦੇ ਹੁੰਦੇ ਆ ਵੀ ਕਿਸੇ ਮਾੜੀ ਮੋਟੀ ਚੇਅਰਮੈਨੀ ਦੇ ਦਿਓ, ਕਿਸੇ ਬੋਰਡ ਦੀ ਚੇਅਰਮੈਨੀ ਦੇ ਦਿਓ। ਪਹਿਲੀ ਗੱਲ ਤਾਂ ਐਮਐਲਏ ਦੀ ਦੌੜ ਤਾਂ ਮੰਤਰੀ ਤੱਕ ਹੀ ਹੁੰਦੀ ਹੈ। ਫਿਰ ਕਹਿੰਦੇ ਕਿਤੇ ਇੰਚਾਰਜ ਹੀ ਲਾ ਦਿਓ। ਹੁਣ ਇੰਚਾਰਜ ਵੀ ਲਾਤੇ ਪਰ ਸਹਿਮੇ ਫਿਰਦੇ ਆ। ਕਹਿੰਦੇ ਹਰਿਆਣਾ ਲੋਕ ਸਭਾ ਦੇ ਵਿੱਚ ਜਿਹੜੇ ਇੰਚਾਰਜ ਲਾਏ ਆ ਪੰਜਾਬ ਦੇ ਮੰਤਰੀ, ਇਹ ਸਹਿਮੇ ਪਏ ਆ ਸ਼ਰਮਾ ਜੀ। ਬਿਲਕੁਲ ਜੀ, ਹਰਿਆਣਾ ਦੇ ਵਿੱਚ 10 ਲੋਕ ਸਭਾ ਸੀਟਾਂ ਨੇ, ਹਾਂਜੀ, ਔਰ 10 ਲੋਕ ਸਭਾ ਸੀਟਾਂ ਤੇ ਆਮ ਆਦਮੀ ਪਾਰਟੀ ਨੇ ਆਪਣੀ ਤਿਆਰੀ ਨੂੰ ਅੱਗੇ ਵਧਾਉਂਦਿਆਂ ਹੋਇਆਂ 10 ਦੇ 10 ਸੀਟਾਂ ਦੇ ਉੱਤੇ ਇੰਚਾਰਜ ਲਾ ਦਿੱਤੇ। ਠੀਕ ਹੈ। ਵੈਸੇ ਉਹਨੇ ਬਲਾਕ ਪੱਧਰ ਦੇ ਵੀ, ਜ਼ਿਲ੍ਹਾ ਪੱਧਰ ਦੇ ਵੀ, ਤੇ ਫਿਰ 90 ਵਿਧਾਨ ਸਭਾ, ਕਿਉਂਕਿ ਨਾਲੇ ਵਿਧਾਨ ਸਭਾ ਚੋਣਾਂ ਵੀ ਨੇੜੇ ਹੀ ਨੇ ਹਰਿਆਣਾ 'ਚ ਤਾਂ, ਹੂੰ। ਉਹ ਹੈ ਨਾ ਅਗਲੇ ਸਾਲ ਇਹਨੂੰ ਵੀ, ਸੋ ਇਸ ਲਈ ਉਹ 90 ਵਿਧਾਨ ਸਭਾ ਸੀਟਾਂ ਦੇ ਵੀ ਇੰਚਾਰਜ ਲਾਤੇ ਨੇ। ਪਰ ਸਭ ਤੋਂ ਵੱਧ ਚਰਚਾ ਹੋ ਰਹੀ ਹੈ 10 ਲੋਕ ਸਭਾ ਸੀਟਾਂ ਦੀ। ਠੀਕ ਹੈ। ਪ੍ਰਵੀਨ ਜੀ, ਪੰਜਾਬ ਦੇ 10 ਮੰਤਰੀ ਲਾਏ ਨੇ। ਇਹ ਵੱਖਰੀ ਗੱਲ ਹੈ ਕਿ ਕਈ ਮੰਤਰੀ ਉਹਨਾਂ 'ਚ ਨਾਂ ਨਹੀਂ ਹੈਗਾ, ਬਲਬੀਰ ਸਿੰਘ ਦਾ ਨਾਂ ਨਹੀਂ ਹੈਗਾ, ਜਗਮੀਤ ਖੇਰ ਦਾ ਨਾਂ ਨਹੀਂ ਹੈਗਾ, ਸੋ ਕਈ ਮੰਤਰੀ ਉਹਦੇ ਵਿੱਚ ਨਹੀਂ ਹੈਗੇ, ਪਰ ਜਿਹੜੇ ਹੈਗੇ ਨੇ ਉਹਨਾਂ 'ਚ ਕਟਾਰੂ ਚੱਕ ਵੀ ਹੈਗਾ, ਉਹ ਵੀ ਇੰਚਾਰਜ ਹੈਗਾ ਜੀ। ਹਾਂ, 10 ਮੰਤਰੀ ਇੰਚਾਰਜ ਲਾਏ ਨੇ। ਪਰ ਇਹ ਮੰਤਰੀਆਂ ਦੇ ਹਵਾਲੇ ਨਾਲ ਗੱਲ ਕਰਨ ਤੋਂ ਪਹਿਲਾਂ ਮੈਂ ਇੱਕ ਹੋਰ ਪਹਿਲੂ ਤੇ ਗੱਲ ਕਰਨਾ ਚਾਹੁੰਦਾ ਜੀ ਕਿ ਆਮ ਆਦਮੀ ਪਾਰਟੀ ਇੰਡੀਆ ਗੱਠਜੋੜ ਦਾ ਹਿੱਸਾ ਹੈ। ਹਾਂਜੀ। ਤੇ ਇੰਡੀਆ ਗੱਠਜੋੜ ਦੇ ਵਿੱਚ ਇੱਕ ਤੈਅ ਹੋਇਆ ਕਿ ਆਹ ਕਮੇਟੀ ਬਣਾਤੀ। ਇੱਕ ਕਮੇਟੀ ਦੇਖੂਗੀ ਸੀਟ ਬਟਵਾਰਾ ਜੀ। ਇਹ ਕਮੇਟੀ ਦੇਖੂਗੀ ਕਿ ਕਿੱਥੇ ਰੈਲੀ ਕਿੰਨੇ ਕਰਨੀ ਆ, ਕਦੋਂ ਕਰਨੀ ਹੈ, ਕਿਵੇਂ ਕਰਨਾ, ਪ੍ਰਚਾਰ ਕਿਵੇਂ ਕਰਨਾ। ਪਰ ਆਮ ਆਦਮੀ ਪਾਰਟੀ ਤੇ ਇਸ ਗੱਲ ਤੇ ਪਹਿਲਾਂ ਸਵਾਲ ਉੱਠ ਚੁੱਕਿਆ ਕਿ ਭਾਈ ਤੁਸੀਂ ਤਾਂ ਆਪ ਮਾਰੇ ਰੈਲੀਆਂ ਕਰ ਰਹੇ ਹੋ, ਕਦੇ ਮੱਧ ਪ੍ਰਦੇਸ਼, ਕਦੇ ਮਹਾਰਾਸ਼ਟਰ, ਕਦੇ ਰਾਜਸਥਾਨ, ਕਦੇ ਹੈ ਨਾ ਹਰਿਆਣਾ, ਕਿ ਤੁਸੀਂ ਤਾਂ ਟਿਕ ਨਹੀਂ ਰਹੇ। ਸੋ ਹੁਣ ਉਸ ਤੋਂ ਬਾਅਦ ਆ ਨਵਾਂ ਪਹਿਲੂ ਕਿ ਜਦੋਂ ਅਜੇ 10 ਸੀਟਾਂ ਦਾ ਮਾਮਲਾ ਹੀ ਨਹੀਂ ਨਿਬੜਿਆ, ਤੁਸੀਂ ਇੰਚਾਰਜ ਲਾਤੇ। 10 ਸੀਟਾਂ ਇੰਡੀਆ ਗੱਠਜੋੜ ਦੇ ਵਿੱਚ ਕਿਹਨੇ ਲੜਨੀ, ਤੁਸੀਂ ਇੰਚਾਰਜ ਲਾਤੇ। ਉਧਰ ਹੁੱਡਾ ਕਹਿੰਦਾ ਕਿ 10 ਦੀਆਂ 10 ਤੇ ਅਸੀਂ ਲੜਾਂਗੇ, ਇਹ 10 ਨਿਯੁਕਤੀਆਂ ਕਰਕੇ ਆਪ ਕਹਿੰਦੇ ਕਿ 10 ਦੀਆਂ 10 ਤੇ ਅਸੀਂ ਲੜਾਂਗੇ। ਇੰਡੀਆ ਗੱਠਜੋੜ ਵਾਲੇ ਸੋਚਦੇ ਆ ਕਿ ਜੇ ਨੈਲੋ ਵੀ ਆ ਜਾਵੇ ਤਾਂ ਵੀ ਠੀਕ ਆ, ਤੇ ਆ ਦੋ ਨਹੀਂ ਹਲੇ ਸੈੱਟ ਹੁੰਦੇ, ਜੇ ਤੀਜਾ ਵਿੱਚ ਆ ਗਿਆ ਫਿਰ ਕੀ ਹੋਊਗਾ। ਬਿਲਕੁਲ ਸਹੀ ਹੈ। ਹੁਣ ਇੰਡੀਆ ਗੱਠਜੋੜ ਦਾ ਸਰੂਪ ਹਰਿਆਣੇ 'ਚ ਤਾਂ ਵਿਗੜਦਾ ਦਿਖਣ ਲੱਗ ਗਿਆ। ਹਾਂਜੀ। ਵਧੂਗਾ। ਪਰ ਤੁਸੀਂ ਜਿਵੇਂ ਕਹਿ ਰਹੇ ਹੋ ਕਿ ਇੰਚਾਰਜ ਲੱਗਣ ਤੋਂ ਬਾਅਦ ਬੰਦੇ ਨੂੰ ਖੁਸ਼ ਹੋਣਾ ਚਾਹੀਦਾ। ਹਾਂਜੀ, ਬਿਲਕੁਲ। ਸੁੱਤੇ ਨੇ ਫਿਕਰ ਪੈ ਗਿਆ 10 ਦੇ 10 ਮੰਤਰੀਆਂ ਨੂੰ। ਠੀਕ ਹੈ। ਪੰਜਾਬ ਦੇ 10 ਮੰਤਰੀ, ਜਿਨ੍ਹਾਂ 'ਚ ਹਰਪਾਲ ਸਿੰਘ ਚੀਮਾ ਜੀ, ਬੀਬੀ ਬਲਜਿੰਦਰ ਕੌਰ, ਚੇਤਨ ਸਿੰਘ ਜੋੜਾ ਮਾਜਰਾ, ਹਰਭਜਨ ਸਿੰਘ, ਕੁਲਦੀਪ ਸਿੰਘ ਧਾਲੀਵਾਲ, ਅਨਮੋਲ ਗਗਨਮਾਨ ਬੀਬੀ, ਬ੍ਰਹਮ ਸ਼ੰਕਰ ਜਿੰਪਾ, ਲਾਲਜੀਤ ਭੁੱਲਰ, ਬਲਕਾਰ ਸਿੰਘ ਤੇ ਲਾਲ ਚੰਦ ਕਟਾਰੂ ਚੱਕ। ਮੰਤਰੀਆਂ ਨੂੰ ਸਾਰਿਆਂ ਨੂੰ ਹਲਕਾ ਬਾਈ ਚ ਲੋਕ ਸਭਾ ਹਲਕਾ ਬਾਈ ਇੰਚਾਰਜ ਲਾਤਾ। ਹਰਪਾਲ ਚੀਮੇ ਨੂੰ ਮਤਲਬ ਜਿਵੇਂ ਸੋਨੀਪਤ ਲਾਤਾ ਹੈ ਨਾ, ਬਲਜਿੰਦਰ ਕੌਰ ਨੂੰ ਜਿਵੇਂ ਹਿਸਾਰ ਲਾਤਾ ਹੈ, ਚੇਤਨ ਸਿੰਘ ਜੋੜਾ ਮਾਜਰਾ ਨੂੰ ਕੁਰਕਸ਼ੇਤਰ ਲਾਤਾ ਹੈ, ਉਹ ਤੋਂ ਬਾਅਦ ਹਰਭਜਨ ਸਿੰਘ ਨੂੰ ਕਰਨਾਲ ਲਾਤਾ ਹੈ ਨਾ, ਫਿਰ ਕੁਲਦੀਪ ਸਿੰਘ ਧਾਲੀਵਾਲ ਨੂੰ ਰੋਹਤਕ ਲਾਤਾ, ਅਨਮੋਲ ਗਗਨਮਾਨ ਨੂੰ ਅੰਬਾਲੇ ਲਾਤਾ, ਬ੍ਰਹਮ ਸ਼ੰਕਰ ਜਿੰਪਾ ਨੂੰ ਫਰੀਦਾਬਾਦ ਲਾਤਾ ਹੈ ਨਾ, ਲਾਲਜੀਤ ਭੁੱਲਰ ਨੂੰ ਭਵਾਨੀ ਲਾਤਾ ਹੈ, ਉਸ ਤੋਂ ਬਾਅਦ ਲਾਲ ਚੰਦ ਕਟਾਰੂ ਚੱਕ ਨੂੰ ਮਹਿੰਦਰਗੜ੍ਹ ਲਾਤਾ ਹੈ। ਇਸੇ ਤਰ੍ਹਾਂ ਫਿਰ ਮਤਲਬ ਕਿ ਬਲਕਾਰ ਸਿੰਘ ਹੋਰਾਂ ਨੂੰ ਜਿਵੇਂ ਗੁੜਗਾਉਂ, ਸਿਰਸਾ, ਏਦਾਂ ਸਾਰਿਆਂ ਨੂੰ 10 ਇੰਚਾਰਜ ਲਾਤਾ। ਪਰ ਇਹ 10 ਨੂੰ ਫਿਕਰ ਇਹ ਆ ਚਾਰਜ ਲਾ ਕੇ ਵੋਟਾਂ ਲੈਣ ਦਾ ਪ੍ਰਬੰਧ, ਵੋਟਾਂ ਪਾਉਣ ਦਾ ਪ੍ਰਬੰਧ ਹਰਿਆਣੇ 'ਚ ਜਾ ਕੇ ਕਰਾਉਣਾ। ਵਾਲਿਆਂ ਨੇ ਪੁੱਛਣਾ ਕਿ ਲਿਆਓ ਭਾਈ SYL ਕਿੱਥੇ ਆ। ਹਾਂਜੀ, ਬਿਲਕੁਲ। ਹਾਂ, ਕੀ ਜਵਾਬ ਦੇਾਂਗੇ ਜੇ ਉੱਥੇ ਜਾ ਕੇ ਇਹ ਕਹਿੰਦੇ ਆ ਕਿ ਹਾਂਜੀ ਤਿਆਰ ਆ ਅਸੀਂ ਪਾਣੀ ਦੇਣ ਨੂੰ, ਫਿਰ ਪੰਜਾਬ 'ਚ ਨਹੀਂ ਮੁੜ ਹੋਣਾ। ਪੰਜਾਬ ਕਿਵੇਂ ਮੁੜੋਗੇ? ਇਹ ਕਹਿੰਦੇ ਹੋ ਕਿ ਅਸੀਂ ਪਾਣੀ ਤਾਂ ਨਹੀਂ ਦੇਣਾ ਪਰ ਵੋਟਾਂ ਸਾਨੂੰ ਦੇ ਦਿਓ, ਫਿਰ ਅਗਲੇ ਨੇ ਵੋਟਾਂ ਨਹੀਂ ਦੇਣੀਆਂ। ਫਿਕਰ ਪਿਆ ਕਿ ਕਿਤੇ ਐ ਨਾ ਹੋਵੇ ਕਿ ਇੱਧਰੋਂ ਜਾਈਏ ਤਾਂ ਉੱਧਰ ਕੱਪੜੇ ਫੜਾ ਲਈਏ, ਜੇ ਉੱਧਰੋਂ ਬਚਾ ਕੇ ਲਿਆਂਦੇ ਕੱਪੜੇ ਇੱਧਰ ਆਉਂਦੇ ਫੜਾ ਲਈਏ। ਉਹਨੇ ਕੱਪੜੇ ਫਾਟਣ ਤੋਂ ਡਰਨ ਲੱਗੇ ਨੇ। SYL ਦੇ ਮੁੱਦੇ ਤੇ ਸਾਡੀ ਕਰਕਰੀ ਨਾ ਹੋ ਜਾਵੇ ਕਿਤੇ ਕੇਜਰੀਵਾਲ ਨੇ ਬੜੀ ਸੋਚ ਕੇ ਤਾਂ ਨਹੀਂ ਪੰਜਾਬ ਦੇ ਮੰਤਰੀਆਂ ਨੂੰ ਇੰਚਾਰਜ ਲਾਇਆ। ਹੈਗੇ ਸੀ ਇੰਨੇ। ਹਾਂਜੀ।
ਪੰਜਾਬ ਦੇ ਨੂੰ ਕਿਉਂ ਲਾਇਆ ਕਿ ਪੰਜਾਬ ਤੇ ਹਰਿਆਣਾ ਦਾ ਟਕਰਾਅ ਦੇ ਵਿੱਚ ਜਿਹੜੇ ਕੰਮ ਮੋਦੀ ਸਰਕਾਰ ਕਰਨਾ ਚਾਹੁੰਦੀ ਉਹ ਕੰਮ ਆਪ ਤਾਂ ਨਹੀਂ ਕਰੀ ਜਾਂਦੀ ਕਿਤੇ। ਇੱਕ ਪਹਿਲੂ ਆ ਤੇ ਪਰ ਹੁਣ ਇਹ ਮੰਤਰੀਆਂ ਨੂੰ ਫਿਕਰ ਪਿਆ ਕਿ ਜਦੋਂ ਅਸੀਂ ਵੋਟਾਂ ਮੰਗਣ ਜਾਵਾਂਗੇ ਤਾਂ ਸਾਡੀ ਉਹ ਪਾਰਟੀ ਦੇ ਉੱਥੇ ਦੇ ਇੰਚਾਰਜ, ਸਾਡੀ ਉਹ ਪਾਰਟੀ ਦੇ ਵਰਕਰ ਤੇ ਉਸ ਤੋਂ ਬਾਅਦ ਫਿਰ ਹਰਿਆਣੇ ਦੇ ਆਮ ਲੋਕ ਕਿਤੇ ਸਾਡੇ ਗੁਲਾਮੇ ਨਾ ਪੈ ਜਾਣ, ਕੀ ਜਵਾਬ ਦੇਾਂਗੇ ਸਮਝ ਨਹੀਂ ਆ ਰਹੀ ਹੁਣ ਉਹਨਾਂ ਨੂੰ। ਤੇ ਦੂਜੀ ਗੱਲ ਇਹ ਹੈ ਸ਼ਰਮਾ ਜੀ ਕਿ ਮੰਤਰੀ ਇਹ ਪੰਜਾਬ ਦੇ ਹੈ, ਜ਼ਾਹਰ ਜੀ ਗੱਲ ਹੈ ਗੱਡੀਆਂ ਵੀ ਪੰਜਾਬ ਦੀਆਂ ਹੋਣਗੀਆਂ, ਅਮਲਾ ਫਾਲਾ ਵੀ ਪੰਜਾਬ ਦਾ ਹੀ ਜਾਊਗਾ ਨਾਲ, ਤੇ ਹੋਰ ਜਿਹੜੇ OSD ਜਿੰਨਾ ਕੁਛ ਵੀ ਸਟਾਫ ਰੱਖਿਆ ਉਹ ਵੀ ਪੰਜਾਬ ਦਾ, ਤੇਲ ਵੀ ਪੰਜਾਬ 'ਚ ਪੰਜਾਬ ਦਾ ਹੀ ਫੂਕਿਆ ਜਾਣਾ, ਖਜ਼ਾਨਾ ਪੰਜਾਬ ਦਾ, ਲੁਟਾਇਆ ਜਾ ਰਿਹਾ ਚੋਣ ਪ੍ਰਚਾਰ ਤੇ। ਇਹਦਾ ਫਿਰ ਉਹੀ ਅਕਾਲੀ ਦਲ ਵਾਲਾ ਹਿਸਾਬ ਹੋ ਗਿਆ ਨਾ, ਕਾਂਗਰਸੀਆਂ ਵਾਲਾ। ਕਾਂਗਰਸ ਦੇ ਵਿੱਚ ਕੀ ਹੁੰਦਾ ਸੀਗਾ, ਹਰੀਸ਼ ਰਾਵਤ ਨੂੰ ਕਹਿੰਦੇ ਛੱਡਣ ਜਾਣਾ ਤੇ ਪ੍ਰੋਟੋਕੋਲ ਦੇ ਮੁਤਾਬਕ ਕੈਬਨਿਟ ਮਿਨਿਸਟਰ ਤੋਂ ਬਿਨਾਂ ਹੈਲੀਕਾਪਟਰ ਉੱਡਦਾ ਨਹੀਂ ਸੀ, ਰਾਣੇ ਸੋਢੀ ਨੂੰ ਭੇਜਿਆ ਜਾਂਦਾ ਸੀ ਉਹਦੇ ਨਾਲ। ਤੇ ਇੱਥੇ ਕੀ ਹਾਂਜੀ ਛੱਡਿਆ ਵੀ ਪ੍ਰੋਟੋਕੋਲ ਆ, ਪਾਲਣ ਤਾਂ ਕਰਨਾ ਹੀ ਪੈਣਾ ਨਾ, ਦੱਸਣਾ ਪੈਣਾ ਹਿਸਾਬ ਕਿਤਾਬ 'ਚ ਰਾਣੇ। ਤੇ ਇੱਥੇ ਸਾਡੇ ਮੁੱਖ ਮੰਤਰੀ ਸਾਹਿਬ ਚੜੇ ਫਿਰਦੇ ਨੇ, ਕੇਜਰੀਵਾਲ ਸਾਹਿਬ ਨੂੰ ਚੋਣ ਪ੍ਰਚਾਰ ਕਰਾਈ ਜਾਂਦੇ ਨੇ। ਤੇ ਫਿਰ ਇਹੀ ਬਦਲਾ ਤੁਹਾਡਾ ਪ੍ਰਵੀਨ ਜੀ, ਆਹੀ ਤਾਂ ਇੱਕ ਪਹਿਲੂ ਆ। ਹਾਂਜੀ, ਗੁਜਰਾਤ ਚੋਣਾਂ ਪੰਜਾਬ ਦੇ ਸਾਰੇ MLA ਨੂੰ ਉੱਥੇ ਗਲੀ ਮਹੱਲੇ 'ਚ ਬਿਠਾਤਾ ਸੀ। ਹਾਂਜੀ ਬਿਲਕੁਲ। ਤੇ ਪੰਜਾਬ ਸਰਕਾਰ ਦੇ ਵਰਤਾਰਾ ਉੱਥੇ ਹੁਣ ਜਾ ਰਿਹਾ ਕਿ ਵਿਧਾਨ ਸਭਾ ਹਲਕਿਆਂ ਦੇ ਲਈ ਪੰਜਾਬ ਦੇ MLA ਉੱਥੇ ਜਾ ਕੇ ਬੈਠਣਗੇ ਤੇ ਪੰਜਾਬ ਦੀਆਂ ਲੋਕ ਸਭਾ ਸੀਟਾਂ ਲਈ ਪੰਜਾਬ ਦੇ ਮੰਤਰੀ ਬਿਠਾਤੇ। ਮੁੱਖ ਮੰਤਰੀ ਸਾਹਿਬ ਸਾਡੇ ਕੇਜਰੀਵਾਲ ਨਾਲ ਉੱਠਦੇ ਰਹਿੰਦੇ ਨੇ ਤੇ ਮੰਤਰੀ ਗੱਡੀਆਂ ਲੈ ਕੇ ਹਰਿਆਣੇ ਚਲੇ ਜਾਣਗੇ। ਸਰਕਾਰ ਤਾਂ ਸਾਰੀ ਹਰਿਆਣੇ 'ਚ ਬੈਠੂਗੀ, ਪੰਜਾਬ ਕਿਵੇਂ ਚੱਲੂਗਾ? ਔਰ ਦੂਜੀ ਗੱਲ, ਪੰਜਾਬ ਦੀ ਸਰਕਾਰ ਤੇ ਦੋਸ਼ ਲੱਗਦਾ ਕਿ ਦਿੱਲੀੋਂ ਚਲਾਈ ਜਾ ਰਹੀ ਹੈ ਤੇ ਹਰਿਆਣਾ ਦਾ ਚੋਣ ਪ੍ਰਚਾਰ ਤੁਸੀਂ ਪੰਜਾਬ 'ਚ ਕਰਾਓਗੇ। ਖਹਿਰਾ ਚੱਕਿਆ ਗਿਆ ਤੇ ਕਹਿੰਦੇ ਵੀ ਕਾਨੂੰਨ ਦਾ ਕੰਮ ਆਪਣਾ ਕੰਮ ਕਰੇਗਾ, ਤੇ ਜੇਕਰ SSP MLA ਨਾਲ ਲੜ ਪਿਆ ਤੇ ਕਹਿੰਦੇ ਚੱਕ ਕੇ SSP ਦਾ ਤਬਾਦਲਾ ਕਰ ਦਿਓ। ਜੀ, ਸੋ ਚਲੋ ਦੇਖਦੇ ਆ ਸ਼ਰਮਾ ਜੀ, ਅੱਗੇ ਤਾਂ ਕਾਫੀ ਕੁਛ ਆ ਰਿਹਾ, ਪਰ ਵੋਟਰ ਆਪਣੇ ਨਾਲੋਂ ਵੀ ਸਮਝਦਾਰ ਹੈ। ਵੋਟਰ ਨੇ ਤਾਂ ਹਨਾ, ਉਹਨੇ ਤਾਂ ਹੋਰ ਜ਼ਿਆਦਾ ਸਿਆਸਤ ਨੇੜਿਓਂ ਦੇਖੀ ਹੁੰਦੀ ਹੈ। ਤੇ ਦਿੱਲੀ ਸ਼ਰਾਬ ਘੁਟਾਲੇ ਦੀ ਗੱਲ ਕਰੀਏ, ਸ਼ਰਮਾ ਜੀ ਕਹਿੰਦੇ ਇਸ ਮਾਮਲੇ ਦੇ ਵਿੱਚ ਹੁਣ ਪੂਰੀ ਆਪ ਪਾਰਟੀ ਹੀ ਬਣ ਸਕਦੀ ਹੈ ਆਰੋਪੀ, ਤੇ ਜੇਕਰ ਪੂਰੀ ਹੈ ਤੇ ਫਿਰ ਪੂਰੀ ਦੇ ਵਿੱਚ ਤਾਂ ਸੁਪਰੀਮੋ ਵੀ ਆਉਂਦੇ ਆ। ਪ੍ਰਵੀਨ ਜੀ, ਅਸਲ ਦੇ ਵਿੱਚ ਪਿਛਲੇ ਦਿਨੀ ਸੁਪਰੀਮ ਕੋਰਟ ਦੇ ਵਿੱਚ ਕੱਲ ਇੱਕ ਨਾ ਪਹਿਲੂ ਤੇ ਜਦੋਂ ਚਰਚਾ ਸਾਹਮਣੇ ਆਈ ਜੀ ਤਾਂ ਉਸਨੇ ਇੱਕ ਨਵਾਂ ਸਵਾਲ ਖੜਾ ਕੀਤਾ ਕਿ ਕਿਤੇ ਇਸ ਮਾਮਲੇ ਦੇ ਵਿੱਚ ਸਿਸੋਦੀਆ ਜਾਂ ਸੰਜੇ ਸਿੰਘ ਜਾਂ ਹੋਰ ਜਿਹੜੇ ਬੰਦੇ ਸਵਾਲਾਂ ਦੇ ਘੇਰੇ 'ਚ ਨੇ ਉਹ ਸਾਰੇ ਬਚ ਤਾਂ ਨਹੀਂ ਜਾਣਗੇ। ਜੀ ਖਾਸ ਕਰ ਭਾਜਪਾ ਨੂੰ ਫਿਕਰ ਪਿਆ ਹੋਣਾ ਨਾ ਜ਼ਿਆਦਾ, ਕਿਉਂਕਿ ED ਨੂੰ ਸੁਪਰੀਮ ਕੋਰਟ ਨੇ ਝਾੜ ਮਾਰੀ ਆ। ED ਨੂੰ ਸਵਾਲ ਪੁੱਛਿਆ ਜੀ ਕਿ ਤੁਸੀਂ ਕੋਈ ਸਬੂਤ ਸਵਾਤ ਵੀ ਲਿਆਉਂਦੇ ਹੋ ਕਿ ਬਿਆਨ ਦੇ ਆਧਾਰ ਤੇ ਕਾਰਵਾਈ ਕਰ ਲੈਂਦੇ ਹੋ, ਕੋਈ ਤੁਹਾਡੇ ਪੱਲੇ ਵੀ ਹੈ? ਜੀ ਉਹ ਕਹਿੰਦੇ ਤੁਸੀਂ ਇੱਕ ਬੰਦੇ ਨੇ ਬਿਆਨ ਦਿੱਤਾ, ਸਰਕਾਰੀ ਗਵਾਹ ਬਣ ਗਿਆ ਤੇ ਤੁਸੀਂ ਸਾਰਾ ਕੁਝ ਚੱਕ ਲਿਆ, ਦਿਖਾਓ ਕਿੱਥੇ ਬਰਾਮਦਗੀ ਹੈ, ਕਿੱਥੋਂ ਪੈਸਾ ਆਇਆ, ਕਿੱਥੋਂ ਗਿਆ, ਕਿਹਨੇ ਦਵਾਇਆ, ਕਿਹਨੇ ਲਿਆ, ਉਹਦੇ ਵਿੱਚ ਕਿਹਦੀ ਭੂਮਿਕਾ ਕੀ ਹੈ, ਤੱਥ ਸਬੂਤ ਨਾਲ ਲਿਆਓ। ਤੱਥ ਸਬੂਤਾਂ ਦੀ ਗੱਲ ਆਈ ਤਾਂ ਉਹਦੇ ਨਾਲ ਇੱਕ ਚਰਚਾ ਚੱਲੀ ਕਿ ਕੀ ਇਹਦੇ ਨਾਲ ਇਹ ਤਾਂ ਨਹੀਂਗਾ ਕਿ ਭਾਈ ਭਾਜਪਾ ਨੂੰ ਲੱਗਿਆ ਕਿ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵੱਧ ਜਾਣਗੀ ਜਿਹਨੂੰ ਅਸੀਂ ਟੰਗਣ ਨੂੰ ਫਿਰਦੇ ਹਾਂ, ਅਸੀਂ ਤਾਂ ਅੱਗੇ ਕੇਜਰੀਵਾਲ ਤੱਕ ਜਾਣਾ, ਅਸੀਂ ਤਾਂ ਅੱਗੇ ਪੰਜਾਬ ਦੇ ਲੀਡਰਾਂ ਤੱਕ ਵੀ ਜਾਣਾ। ਤਾਂ ਇਹ ਸਾਰੇ ਵਰਤਾਰੇ ਦੇ ਵਿੱਚ ਕਿਸੇ ਨੇ ਇਸ ਗੱਲ ਤੇ ਗੌਰ ਹੀ ਨਹੀਂ ਕੀਤਾ ਕਿ ਸੁਪਰੀਮ ਕੋਰਟ ਨੇ ਇੱਕ ਲਾਈਨ ਹੋਰ ਕਹੀ ਹੈ। ਸੁਪਰੀਮ ਕੋਰਟ ਨੇ ED ਨੂੰ ਪੁੱਛਿਆ ਕਿ ਸ਼ਰਾਬ ਨੀਤੀ ਦੇ ਆਉਣ ਨਾਲ, ਇਹ ਸ਼ਰਾਬ ਨੀਤੀ ਦੇ ਰਾਹੀਂ ਜੇ ਰਾਜਨੀਤਿਕ ਪਾਰਟੀ ਨੂੰ ਸਿੱਧਾ ਫਾਇਦਾ ਹੋਇਆ, ਰਾਜਨੀਤਿਕ ਪਾਰਟੀ ਇਸ ਮਾਮਲੇ 'ਚ ਆਰੋਪੀ ਕਿਉਂ ਨਹੀਂ ਹੈ? ਠੀਕ ਹੈ, ਅੱਛਾ। ਸਵਾਲ ਪੁੱਛਣਾ ਮਤਲਬ ਅਸਲ 'ਚ ਕੀ ਆ ਕਿ ਸ਼ਰਾਬ ਨੀਤੀ ਦੇ ਹਵਾਲੇ ਨਾਲ ਇੱਕ ਪਹਿਲੂ ਅਦਾਲਤ ਦੇ ਅੰਦਰ ਇਹ ਖੜਾ ਹੈ ਕਿ ਇਹ ਸ਼ਰਾਬ ਨੀਤੀ ਦੇ ਰਾਹੀਂ ਜਿਹੜਾ ਫੰਡ ਆਇਆ, ਜਿਹੜਾ ਪੈਸਾ ਆਇਆ, ਜਿਹੜਾ ਕਮਿਸ਼ਨ ਆਇਆ, ਉਹ ਸਾਰਾ ਹੋਰਨਾਂ ਸੂਬਿਆਂ 'ਚ ਚੋਣ ਪ੍ਰਚਾਰ ਲਈ ਵਰਤਿਆ ਜੀ ਆਪ ਨੇ। ਤੇ ਜੇ ਫਿਰ ਆਪ ਨੇ ਵਰਤਿਆ, ਪਾਰਟੀ ਆ ਆਪ ਇੱਕ ਧਿਰ ਆ, ਤੇ ਕੀ ਆਮ ਆਦਮੀ ਪਾਰਟੀ ਹੁਣ ਆਰੋਪੀ ਬਣ ਜੂਗੀ ਸ਼ਰਾਬ ਨੀਤੀ ਮਾਮਲੇ 'ਚ? ਹੁਣ ਇਹਦੇ ਦੋ ਪਹਿਲੂ ਵੱਖਰੇ ਨੇ। ਮਾਣਯੋਗ ਅਦਾਲਤੀ ਫੈਸਲਿਆਂ ਤੋਂ ਬਹੁਤ ਉਮੀਦ ਆ ਜੀ, ਮਾਣਯੋਗ ਸੁਪਰੀਮ ਕੋਰਟ ਤੋਂ ਲੋਕਾਂ ਨੂੰ ਬਹੁਤ ਆਸ ਆ, ਪਰ ਅੰਦਰ ਇੱਕ ਡਰ, ਇੱਕ ਸ਼ੰਕੇ, ਸਮੇਂ-ਸਮੇਂ ਆਏ ਕੁਝ ਫੈਸਲੇ ਇਹ ਸਵਾਲ ਵੀ ਖੜਾ ਕਰਦੇ ਨੇ ਕਿ ਕਿਤੇ ਨਾ ਫੈਸਲਿਆਂ ਨੂੰ ਸਰਕਾਰਾਂ ਪ੍ਰਭਾਵਿਤ ਤਾਂ ਨਹੀਂ ਕਰਦੀਆਂ,
ਕਿਤੇ ਇਹਦੇ ਪਿੱਛੇ ਸੱਤਾ ਦੀ ਤਾਕਤ ਕਿਸੇ ਮਾਮਲੇ 'ਚ ਕੰਮ ਤਾਂ ਨਹੀਂ ਕਰ ਜਾਂਦੀ। ਕੰਮ ਤਾਂ ਨਹੀਂ ਕਰਦੀ, ਬਿਲਕੁਲ ਸਹੀ। ਕੁਝ ਦਿਨ ਪਹਿਲਾਂ ਚੋਣ ਕਮਿਸ਼ਨ ਦੇ ਅਧਿਕਾਰੀ ਨੂੰ ਇੱਕ ਪੱਤਰਕਾਰ ਨੇ ਸਵਾਲ ਪੁੱਛਿਆ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ, ਹੂੰ ਤੇ ਉਹ ਸਵਾਲ ਦਾ ਜਵਾਬ ਦਿੱਤਾ ਚੋਣ ਅਧਿਕਾਰੀ ਨੇ ਕਿ ਅੱਛਾ, ਜੇਕਰ ਨਿੱਜੀ ਵਿਅਕਤੀ ਦਾ ਮਾਮਲਾ ਅਸੀਂ ਨਿੱਜੀ 'ਚ ਤਾਂ ਨਹੀਂ ਪਵਾਂਗੇ, ਪਰ ਜਿਹੜੀ ਪਾਰਟੀ ਦਾ ਉਸ ਪਾਰਟੀ ਤੇ ਐਕਸ਼ਨ ਜ਼ਰੂਰ ਲਵਾਂਗੇ। ਤੇ ਜੇਕਰ ਇਹ ਮਾਮਲਾ ਕਿਸੇ ਪਾਰਟੀ ਨਾਲ ਸੰਬੰਧਿਤ ਹੋਇਆ, ਫਿਰ ਅਸੀਂ ਉਸ ਪਾਰਟੀ ਤੇ ਐਕਸ਼ਨ ਲਵਾਂਗੇ ਜੀ, ਤੇ ਉਸ ਪਾਰਟੀ ਤੇ ਐਕਸ਼ਨ ਲੈਣ ਦੇ ਲਈ ਕਹਿੰਦੇ ਅਸੀਂ ਕਾਨੂੰਨੀ ਸਲਾਹ ਲਵਾਂਗੇ। ਠੀਕ ਆ। ਇਹ ਚੋਣ ਕਮਿਸ਼ਨ ਦੇ ਅਧਿਕਾਰੀ ਦੇ ਬੋਲ ਨੇ। ਦੂਸਰੇ ਪਾਸੇ ਕੱਲ ਜਦੋਂ ਇਹ ਪਹਿਲੂ ਆਇਆ, ਮਾਨਯੋਗ ਸੁਪਰੀਮ ਕੋਰਟ ਨੇ ਇਹ ਕਿਹਾ ਕਿ ਸ਼ਰਾਬ ਨੀਤੀ ਮਾਮਲੇ 'ਚ ਜੇ ਰਾਜਨੀਤਿਕ ਪਾਰਟੀ ਨੂੰ ਸਿੱਧਾ ਫਾਇਦਾ ਹੋਇਆ ਤਾਂ ਤੁਸੀਂ ਉਸ ਮਾਮਲੇ 'ਚ ਉਸ ਨੂੰ ਆਰੋਪੀ ਕਿਉਂ ਨਹੀਂ ਬਣਾ ਰਿਹਾ। ਤੇ ਇਸ ਮਾਮਲੇ 'ਚ ਈਡੀ ਨੇ ਬਾਹਰ ਆ ਕੇ ਕਿਹਾ ਜੀ ਕਿ ਅਸੀਂ ਹੁਣ ਇਸ ਮਾਮਲੇ ਦੀ ਕਾਨੂੰਨੀ ਸਲਾਹ ਲਵਾਂਗੇ ਜੀ। ਤੇ ਇਹ ਕਾਨੂੰਨੀ ਸਲਾਹ ਕੀ ਮੋਦੀ ਅਮਿਤ ਸ਼ਾਹ ਦੀ ਸਲਾਹ ਲੈਣੀ ਹੈ? ਆਦਮੀ ਪਾਰਟੀ ਹੁਣ ਆਰੋਪੀ ਬਣੇਗੀ। ਆਰੋਪੀ ਬਣਨ ਦਾ ਮਤਲਬ ਆਮ ਆਦਮੀ ਪਾਰਟੀ ਦੇ ਚੋਣ ਲੜਨ ਤੇ ਕੋਈ ਸਵਾਲੀਆ ਚਿੰਨ੍ਹ ਲੱਗ ਸਕਦਾ ਹੈ। ਅਗਲੇ ਕਹਿੰਦੇ ਕਿ ਨਾ ਰਹੂ ਬਾਂਸ ਨਾ ਵੱਜੂ ਬਾਂਸਰੀ, ਆ ਕੱਲੇ ਕੱਲੇ ਨੂੰ ਚੱਕਣ ਦੀ ਬਜਾਏ ਪਾਰਟੀ ਤੇ ਬੈਨ ਲਾਓ ਜੀ। ਜੇ ਅਜਿਹਾ ਹੋ ਗਿਆ ਪ੍ਰਵੀਨ ਜੀ, ਜੇਕਰ ਈਡੀ ਕੋਈ ਅਜਿਹੇ ਸਬੂਤ ਪੇਸ਼ ਕਰ ਸਕੀ, ਹਾਂਜੀ, ਕੇਸ ਠੱਗ ਤੱਕ ਵੀ ਕਹਿੰਦਾ ਕਿ ਹਾਂ ਜੀ ਇਹਨਾਂ ਨੇ ਪੈਸਾ ਪਾਣੀ ਵਾਲਾ ਫਲਾਣੀ ਥਾਂ ਹੈ ਨਾ, ਉਹ ਕਿੱਥੇ ਸੀ, ਗੋਆ ਵਰਤਿਆ, ਬੜਾ ਰੌਲਾ ਪਿਆ। ਹਾਂਜੀ, ਏਦਾਂ ਵਰਤਿਆ ਤੇ ਉਹਦੇ ਤੱਥ ਸਬੂਤ ਈਡੀ ਪੇਸ਼ ਕਰਦੀ ਆ ਔਰ ਆਮ ਆਦਮੀ ਪਾਰਟੀ ਤੇ ਰੋਕ ਲੱਗਦੀ ਆ, ਤੀਲਾ ਹੋਣਾ। ਆ ਜਿਹੜੇ 10 ਲੜਨ ਨੂੰ ਫਿਰਦੇ ਨੇ ਹਰਿਆਣੇ 'ਚ, ਦਿੱਲੀ ਲੜਨ ਨੂੰ ਫਿਰਦੇ ਨੇ ਪੰਜਾਬ, ਕਿਸੇ ਦਾ ਚੋਣ ਨਿਸ਼ਾਨ ਮੰਜਾ, ਕਿਸੇ ਦਾ ਜਿੰਦਾ ਕੁੰਜੀ, ਕਿਸੇ ਦਾ ਸਿਲੰਡਰ ਹੈ ਨਾ, ਕਿਸੇ ਦਾ ਪੱਖਾ, ਕਿਸੇ ਦਾ ਪਤੰਗ, ਕਿਹਦਾ ਕੀ ਆ, ਹਾਂ ਪਤੰਗ, ਫਿਰ ਉੱਡ ਜਾਣੀ ਪਤੰਗ ਤੇ ਡੋਰ ਜੀ। ਸੋ ਇਸ ਲਈ ਇਹ ਇੱਕ ਵੱਡਾ ਪਹਿਲੂ ਆ ਕਿ ਕੀ ਇਹ ਹੁਣ ਇੱਕ ਬੜਾ ਦਾ ਖੇਡਣ ਦੀ ਕੋਸ਼ਿਸ਼ ਹੋ ਰਹੀ ਆ, ਜਾਂ ਇਹ ਸੁਪਰੀਮ ਕੋਰਟ ਦੇ ਅੰਦਰ ਇਹੋ ਜਿਹੇ ਤੱਥ ਪੇਸ਼ ਕਰ ਵੀ ਸਕਣਗੇ ਜਾਂ ਨਹੀਂ, ਜਾਂ ਇਹ ਤੋਂ ਬਾਅਦ ਇੱਕ ਨਵਾਂ ਰਾਹ ਖੁੱਲੂਗਾ ਕਿ ਪਾਰਟੀਆਂ ਦੇ ਉੱਤੇ ਸਵਾਲ ਆਊਗਾ, ਸਮੁੱਚੀਆਂ ਰਾਜਨੀਤਿਕ ਪਾਰਟੀਆਂ ਨੂੰ ਸ਼ੀਸ਼ਾ ਦਿਖਾ ਸਕਦੀ ਹੈ ਸੁਪਰੀਮ ਕੋਰਟ। ਇਹ ਵੀ ਇੱਕ ਅਹਿਮ ਪਹਿਲੂ ਹੋ ਸਕਦਾ। ਸ਼ਰਮਾ ਜੀ, ਇੱਕ ਦਿਨ ਆਪਾਂ ਚਰਚਾ ਕੀਤੀ ਸੀ, ਜਿਹੜਾ ਪਾਰਟੀਆਂ ਨੂੰ ਫੰਡ ਮਿਲਦਾ ਨਾ, ਉਹ ਕਿਸੇ ਤਰ੍ਹਾਂ ਵੀ ਕਿਸੇ ਵੀ ਹਿਸਾਬ ਕਿਤਾਬ 'ਚ ਨਹੀਂ ਆਉਂਦਾ। ਇਲੈਕਟੋਰਲ ਬੌਂਡ ਤੁਹਾਨੂੰ ਯਾਦ ਹੋਣਾ ਨਾ? ਬਿਲਕੁਲ, ਹਾਂਜੀ। ਤੇ ਉਹ ਮਤਲਬ ਰਾਹ ਜਿਹਾ ਪੱਧਰਾ ਕਰ ਲਿਆ ਵੀ ਫੰਡ ਦੇ ਦਿਓ, ਜਿੰਨਾ ਮਰਜ਼ੀ ਦੇ ਦਿਓ, ਤੇ ਇਹ ਵੀ ਨਹੀਂ ਪਤਾ ਲੱਗਣਾ ਵੀ ਕਿਹਨੇ ਕਿਹਨਾਂ ਦਿੱਤਾ, ਕਿਹੜੇ ਸੋਰਸ ਤੋਂ। ਤੁਸੀਂ ਵੀ ਗੁਪਤ ਹੈ। ਹਾਂਜੀ, ਮਤਲਬ ਪਾਰਟੀਆਂ ਦੇ ਵਿੱਚ ਤੁਸੀਂ ਨਾ ਕਿਸੇ ਮੰਦਿਰ, ਗੁਰਦੁਆਰੇ, ਸੰਸਥਾ ਸੰਗਠਨ ਨੂੰ 10 ਰੁਪਏ ਵੀ ਦਾਨ ਕਰੋ, ਤੁਹਾਨੂੰ ਆਰਟੀਆਈ 'ਚ ਦੱਸਣਾ ਪੈਂਦਾ। ਬਿਲਕੁਲ ਸਹੀ ਹੈ। ਪਰ ਅਸਲੀ ਗੁਪਤਦਾਨ ਰਾਜਨੀਤਿਕ ਪਾਰਟੀਆਂ ਨੂੰ ਦੇ ਕੇ ਹੁੰਦਾ, ਦੇਣਾ ਇਹਨੂੰ ਦੱਸਣ ਦੀ ਲੋੜ, ਜੀ, ਜਿੰਨਾ ਲੈਣ ਵਾਲੇ ਦੱਸਣ ਦੀ ਲੋੜ। ਬਿਲਕੁਲ ਸਹੀ ਹੈ ਸ਼ਰਮਾ ਜੀ। ਤੇ ਜਾਂਦੇ ਗੱਲ ਕਰੀਏ ਪ੍ਰਧਾਨ ਮੰਤਰੀ ਸਾਹਿਬ ਦੀ, ਕਹਿੰਦੇ ਪੰਜਾਬ ਨੂੰ ਪਿਆਸਾ ਮਾਰਨਾ ਚਾਹੁੰਦੇ ਆ ਪ੍ਰਧਾਨ ਮੰਤਰੀ ਸਾਹਿਬ। ਨਰਿੰਦਰ ਮੋਦੀ ਹੋਰੀ ਕੀ ਇਸ ਮਨਸ਼ਾ ਨਾਲ ਕੰਮ ਕਰ ਰਿਹਾ ਕਿ ਮੈਂ ਪੰਜਾਬ ਨੂੰ ਮਸਲਣਾ? ਜੀ। ਕਿ ਉਹਨਾਂ ਦੇ ਮਨ 'ਚ ਇਹੀ ਕਿਹਾ ਕਿ ਅੱਛਾ, ਅੰਦੋਲਨ ਦੇ ਦੌਰਾਨ, ਕਿਸਾਨ ਅੰਦੋਲਨ ਦੇ ਦੌਰਾਨ ਮੇਰੀ ਧੌਣ ਨੀਵੀਂ ਕਰਾ ਗਏ, ਮੇਰੀ ਹੇਠੀ ਕਰਾ ਗਏ, ਮੈਨੂੰ ਝੁਕਣਾ ਪੈ ਗਿਆ, ਤੇ ਪਰ ਅਜੇ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਉਹ ਆਕੜ ਹੈ, ਉਹ ਰੁਤਬੇ ਦੀ ਤਾਕਤ ਹੈ ਕਿ ਮੈਂ ਕਿਸੇ ਤਰ੍ਹਾਂ ਰਗੜ ਲਵਾਂ। ਮੁੜ ਵੀ ਗਏ ਨਾ ਇੱਥੋਂ, ਰੌਲਾ ਇਹ ਵੀ ਹੈ। SYL ਵਾਲਾ ਮੁੱਦਾ ਇਸ ਮੌਕੇ ਬਹੁਤ ਵੱਡਾ ਬਣਿਆ। ਹਾਂਜੀ। ਤੇ ਇੱਕ ਪਾਸੇ ਇਕੱਲਾ ਪੰਜਾਬ ਹੈ ਜੀ, ਦੂਏ ਪਾਸੇ ਹਰਿਆਣਾ ਦੀ ਸਰਕਾਰ। ਮੈਂ ਲੋਕਾਂ ਦੀ ਗੱਲ ਨਹੀਂ ਕਰਦਾ, ਲੋਕ ਹੁਣ ਲੜਨਾ ਨਹੀਂ ਚਾਹੁੰਦੇ, ਖੱਟਰ ਸਰਕਾਰ ਕਹਿੰਦੇ ਨਾ ਪੰਜਾਬ ਦੇ ਨਾਲ, ਹਰਿਆਣਾ ਸਰਕਾਰ, ਤੇ ਦੂਏ ਪਾਸੇ ਕੇਂਦਰ, ਇਹ ਪਾਸੇ ਸਰਕਾਰੀ ਤੰਤਰ ਜੀ। ਤੇ ਜਦੋਂ ਪ੍ਰਧਾਨ ਮੰਤਰੀ ਖੁੱਲ ਕੇ ਧਿਰ ਬਣ ਕੇ ਆ ਜਾਵੇ, ਫਿਰ ਇਹਦਾ ਮਤਲਬ ਸਾਰਾ ਕੁਝ ਉਧਰ ਹੈ ਜੀ। ਤੇ ਉਹ ਮਹਾਭਾਰਤ 'ਚ ਕਹਿੰਦੇ ਦੁਰਯੋਧਨ ਨੇ ਸਾਰੀ ਸੈਨਾ ਮੰਗ ਲਈ ਸੀ ਤੇ ਅਰਜੁਨ ਕਹਿੰਦਾ ਕੱਲਾ ਕ੍ਰਿਸ਼ਨ ਠੀਕ ਆ, ਕੋਈ ਨਾ, ਅਸੀਂ ਕੱਲੇ ਠੀਕ ਆ ਸੀ, ਹੈ ਨਾ, ਕੋਈ ਚੱਕਰ ਨਹੀਂਗਾ। ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ ਬਿਨਾਂ SYL ਦਾ ਨਾਮ ਲਿਆ ਜੀ, ਬਿਨਾਂ ਪੰਜਾਬ ਹਰਿਆਣਾ ਦਾ ਨਾਮ ਲਿਆ, ਪਾਣੀਆਂ ਦੇ ਮਾਮਲੇ ਤੇ ਸਾਡੇ ਤੇ ਤੰਜ ਕੱਸਿਆ ਜੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰਨਾਟਕਾ ਤੇ ਤਾਮਿਲਨਾਡੂ ਵਿਚਾਲੇ ਜਿਹੜਾ ਕਾਵੇਰੀ ਨਦੀ ਦੇ ਪਾਣੀ ਦੀ ਵੰਡ ਦਾ ਵਿਵਾਦ ਚੱਲਦਾ, ਪੰਜਾਬ ਤੇ ਹਰਿਆਣੇ ਦੇ ਵਿਚਾਲੇ ਸਤਲੁਜ ਦੇ ਵੰਡ ਨੂੰ ਲੈ ਕੇ ਜਿਹੜਾ SYL ਦਾ ਵਿਵਾਦ ਚੱਲਦਾ, ਉਸ ਮਸਲੇ ਤੇ ਤੰਜ ਕੱਸਿਆਂ ਕਿਹਾ ਕਿ ਇਹ ਸੂਬੇ ਤੋਂ ਪਾਣੀ ਵੀ ਦੇकर ਰਾਜੀ ਨਹੀਂ, ਪਿਆਸ ਵੀ ਬੁਝਾਣੇ ਕੋ ਰਾਜੀ ਨਹੀਂ। ਕਹਿੰਦਾ ਮੈਂ ਜਦੋਂ ਗੁਜਰਾਤ ਦਾ ਮੁੱਖ ਮੰਤਰੀ ਸੀਗਾ, ਮੈਨੂੰ ਪਤਾ ਲੱਗਿਆ, ਇਹ ਰਾਜਸਥਾਨ 'ਚ ਖੜ ਕੇ ਬੋਲ ਰਿਹਾ,
ਹਾਂਜੀ ਹਾਂਜੀ ਰਾਜਸਥਾਨ ਤੋਂ ਰਾਜਸਥਾਨ। ਵੋਟਾਂ ਲੈਣੀਆਂ ਹੁਣ। ਹੂੰ। ਮੈਨੂੰ ਪਤਾ ਲੱਗਿਆ ਕਿ ਰਾਜਸਥਾਨ ਨੂੰ ਪਾਣੀ ਦੀ ਲੋੜ ਹੈ, ਤੇ ਹੂੰ, ਮੈਂ ਜਦੇ ਕਹਿੰਦਾ ਨਰਮਦਾ ਦਾ ਮੂੰਹ ਇੱਧਰ ਨੂੰ ਮੋੜਤਾ, ਤੇ ਨਰਮਦਾ ਦਾ ਪਾਣੀ ਅੱਜ ਵੀ ਰਾਜਸਥਾਨ ਦੇ ਕਿੰਨੇ ਖੇਤਰਾਂ ਨੂੰ ਮਿਲਦਾ ਹੈ। ਨਾ ਕੋਈ ਕੇਸ, ਨਾ ਕੋਈ ਅਦਾਲਤ 'ਚ ਸੁਣਵਾਈ, ਨਾ ਹੂੰ, ਕੋਈ ਤਕਰਾਰ, ਨਾ ਕਿਸੇ ਦਾ ਰੰਜ। ਕਹਿੰਦੇ ਅਸੀਂ ਪਿਆਸ ਬੁਝਾਤੀ ਰਾਜਸਥਾਨ ਦੀ, ਤੇ ਹੁਣ ਮੈਂ ਰਾਜਸਥਾਨ ਦੇ ਹਰ ਘਰ ਦੇ ਵਿੱਚ ਪਾਣੀ ਪਹੁੰਚਦਾ ਕਰੂੰਗਾ। ਇਹ ਜੀ। ਮੇਰੀ ਗਰੰਟੀ ਹੈ। ਹੂੰ, ਪਾਰਟੀ ਨੂੰ ਵੀ ਸੁਣਾ ਕੇ ਉਹਨਾਂ ਨੇ ਕਿਹਾ ਇੱਕ ਤਰ੍ਹਾਂ ਨਾਲ ਨਾ, ਜੀ। ਕਿ ਤੁਹਾਡੇ ਵਾਲੀ ਗਰੰਟੀਆਂ ਨਾਲੋਂ ਮੇਰੀ ਗਰੰਟੀ ਜ਼ਿਆਦਾ ਬੜੀ ਹੈ। ਹਾਂਜੀ, ਪਰ ਹਾਂਜੀ। ਇਹ ਸਭ ਦੇ ਵਿਚਾਲੇ ਉਹਨਾਂ ਨੇ ਕਿਹਾ ਕਿ ਪਤਾ ਨਹੀਂ ਅੱਜ ਕੱਲ੍ਹ ਇਹ ਕਿਹੋ ਜਿਹੇ ਨੇ ਸੂਬੇ। ਹੂੰ, ਮਤਲਬ ਤੁਸੀਂ ਇਹ ਚਾਹੁੰਦੇ ਹੋ ਕਿ ਪੰਜਾਬ ਤਿਹਾਇਆ ਮਰਦਾ ਤਾਂ ਮਰੇ, ਹੂੰ, ਪਿਆਸਾ ਮਰਦਾ ਤਾਂ ਮਰੇ, ਹੂੰ, ਤੇ ਪਾਣੀਆਂ ਤੇ ਅਸੀਂ ਡਾਕਾ ਮਾਰਨਾ ਤਾਂ ਮਾਰਨਾ। ਪਹਿਲਾਂ ਅਸੀਂ ਵੱਧ ਲੈ ਰਹੇ ਹਾਂ, ਲੈਂਦੇ ਰਵਾਂਗੇ, ਤੇ ਉਹਦੀ ਅਦਾਇਗੀ ਨਹੀਂ ਕਰਾਂਗੇ, ਤੇ ਹੋਰ ਅਸੀਂ ਡੰਡੇ ਦੇ ਜ਼ੋਰ ਨਾਲ ਲਵਾਂਗੇ। ਕੀ ਪ੍ਰਧਾਨ ਮੰਤਰੀ ਇਹ ਕਹਿਣਾ ਚਾਹੁੰਦੇ ਨੇ? ਹੂੰ, ਇਹ ਪ੍ਰਧਾਨ ਮੰਤਰੀ ਦਾ ਤਰੀਕਾ ਨਹੀਂ ਹੈ ਜਨਾਬ। ਜੀ। ਜੇ ਤੁਹਾਤੋਂ ਕਰਨਾਟਕਾ ਤੇ ਤਾਮਿਲਨਾਡੂ ਦਾ ਵਿਵਾਦ ਸਾਂਝੇ ਤੌਰ ਤੇ ਨਹੀਂ ਸੁਲਝਾ ਹੁੰਦਾ, ਜੇਕਰ ਤੁਹਾਤੋਂ ਪੰਜਾਬ ਹਰਿਆਣਾ ਦਾ ਐਸਪੀਐਲ ਦਾ ਮਾਮਲਾ ਸਾਂਝੇ ਤੌਰ ਤੇ ਨਹੀਂ ਸੁਲਝਾ ਹੁੰਦਾ, ਤਾਂ ਤੁਸੀਂ ਨਲਾਇਕ ਹੋ ਜੀ। ਤੁਹਾਡੀ ਸਰਕਾਰ ਕਾਰਗਰ ਕੰਮ ਨਹੀਂ ਕਰ ਪਾ ਰਹੀ। ਹੂੰ, ਸੂਬੇ ਦੇ ਲੋਕਾਂ ਨੂੰ ਉਹਨਾਂ ਦੇ ਹੱਕਾਂ ਤੋਂ ਖੋ ਕੇ ਜੇਕਰ ਕੋਈ ਫੈਸਲਾ ਕਰਨਾ ਚਾਹੁੰਦੇ ਹੋ, ਉਹ ਫੈਸਲਾ ਨਹੀਂ ਹੁੰਦਾ। ਨਹੀਂ ਹੁੰਦਾ, ਬਿਲਕੁਲ ਸਹੀ। ਦੋਵੇਂ ਧਿਰਾਂ ਨੂੰ ਤੁਸੀਂ ਸੰਤੁਸ਼ਟ ਕਰਾ ਕੇ ਇੱਕ ਸਾਂਝੇ ਫੈਸਲੇ ਤੇ ਨਹੀਂ ਲਿਆ ਪਾ ਰਹੇ, ਤਾਂ ਤੁਹਾਨੂੰ ਸਮਝ ਨਾਲ ਸਰਕਾਰ ਚਲਾਉਣੀ ਨਹੀਂ ਆਉਂਦੀ। ਕਰਨਾ ਹੁੰਦਾ ਜੀ। ਤੁਹਾਨੂੰ ਕੱਪੜੇ ਪਾ ਕੇ, ਵਰਦੀ ਪਾ ਕੇ, ਵੱਖ-ਵੱਖ ਤਰੀਕਿਆਂ ਨਾਲ ਖੜ ਕੇ ਐਂਗਲ ਕਰਨੇ ਆਉਂਦੇ, ਤੁਹਾਨੂੰ ਟੋਟ ਕੇ ਜੋੜ ਕੇ ਸੁਣਾਉਣੇ ਆਉਂਦੇ। ਤੇ ਹੁਣ ਤੁਹਾਡਾ ਫੋਕਸ ਰਾਜਸਥਾਨ ਤੇ ਵੋਟਾਂ ਤੇ ਹੈ, ਹੁਣ ਤੁਹਾਡਾ ਫੋਕਸ ਹਰਿਆਣੇ ਦੀਆਂ ਵੋਟਾਂ ਤੇ ਹੈ, ਤੇ ਪੰਜਾਬ ਤੁਹਾਨੂੰ ਪਹਿਲਾਂ ਵੀ ਚੁੱਭਦਾ ਸੀ, ਅੱਜ ਵੀ ਚੁੱਭਦਾ ਹੈ, ਤੇ ਉਹ ਨੀਤੀ ਨਾਲ ਤੁਸੀਂ ਬੋਲ ਰਹੇ ਹੋ। ਇਹ ਸਭ ਨੂੰ ਸਮਝ ਆਉਂਦਾ ਹੈ ਕਿ ਤੰਜ ਤੁਹਾਡਾ ਸਾਨੂੰ ਇਹ ਸੁਣਾ ਕੇ ਹੈ ਕਿ ਜਦੋਂ ਮੈਨੂੰ ਲੱਗਿਆ ਮੈਂ ਪਾਣੀ ਲੈਣਾ ਲੈ ਜਾਊਗਾ। ਇਹ ਪੰਜਾਬ ਨੂੰ ਰਗੜਨ ਦੀ, ਪੰਜਾਬ ਨੂੰ ਪਿਆਸਾ ਤਿਹਾ ਮਾਰਨ ਦੀ ਇੱਕ ਸਾਜ਼ਿਸ਼ ਹੈ। ਤੁਸੀਂ ਅਕਸਰ ਹੀ ਤਾਂ ਇੱਕ ਗੱਲ ਕਹਿਣੇ ਹੁੰਦੇ ਸ਼ਰਮਾ ਜੀ, ਕਿ ਮੋਦੀ ਸਾਹਿਬ ਜਦੋਂ ਚੋਣ ਪ੍ਰਚਾਰ 'ਚ ਉਤਰਦੇ ਆ, ਫਿਰ ਉਹ ਮੁਲਕ ਦੇ ਪ੍ਰਧਾਨ ਮੰਤਰੀ ਥੋੜ੍ਹੇ ਹੁੰਦੇ ਆ, ਫਿਰ ਉਹ ਭਾਜਪਾ ਦੇ ਪ੍ਰਚਾਰਕ ਹੁੰਦੇ ਆ। ਕਦੇ ਵੀ ਨਹੀਂ ਹੁੰਦੇ। ਹਾਂਜੀ। ਭਾਰਤ ਨੂੰ ਅਜਿਹਾ ਪ੍ਰਧਾਨ ਮੰਤਰੀ ਮਿਲਿਆ ਜਿਹੜਾ ਪ੍ਰਧਾਨ ਮੰਤਰੀ ਕਦੇ ਮਹਿਸੂਸ ਹੀ ਨਹੀਂ ਹੋਇਆ, ਪਾਰਟੀ ਦਾ ਲੀਡਰ ਬਣ ਕੇ ਜੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਦੇ ਨਜ਼ਰ ਦੇ ਵਿੱਚ ਸਮਾਂ ਇਜਾਜ਼ਤ ਨਹੀਂ ਦਿੰਦਾ। ਪ੍ਰੋਗਰਾਮ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ।